बैग भजाती 1.5 किलोमीटर गड्डी बंदे ने बड़े फैर मारे टायर नूं गोली लग गई बड़े फैर मारे जानी नाल सी मेरे अजमत सी नाल बड़े फैर मारे उन्होंने कहण दोवें रोक ला गड्डी मैं कहा जे गोली वजूगी फिर ही रोकनी है इंज नहीं रोकनी मतलब इत्थों कामोगी तो जांदे मटर कराची दे ओदा 30 घंटे टाइम हुंदा 30 घंटे पहुंचाने 30 घंटे पहुंचाने आ पहचान ते कोई नाम भी हुंदा हाँ नाम भी हुंदा कोई 5000 नाम हुंदा जिन्नी गड्डी लेट होई निकली होवे ਉਹ ਜ਼ਿਆਦਾ ਵੀ ਨਾਮ ਲਾ ਦਿੰਦੇ ਘੰਟੇ ਵੀ ਉੱਤੇ ਲਾ ਦਿੰਦੇ ਮਤਲਬ ਜਿੰਨੇ ਘੰਟੇ ਤੁਸੀਂ ਪਹਿਲਾਂ ਪਹੁੰਚਣਾ ਆ 2000 ਘੰਟਾ 3000 ਰੁਪਏ ਘੰਟਾ 5-5000 ਵੀ ਲੋਕ ਲਾ ਦਿੰਦੇ ਘੰਟਾ ਅੱਛਾ ਕਈ ਕਹਿੰਦੇ ਆ ਪ੍ਰਦੇਸ਼ ਜਿਹੜਾ ਆ ਹਾਂਜੀ ਬੰਦੇ ਜਾ ਕੇ ਰੋਂਦੇ ਵੀ ਆ ਪ੍ਰਦੇਸ਼ ਕੱਟਣਾ ਕਿਦਾਂ ਦਾ ਉਹ ਪ੍ਰਦੇਸ਼ ਜੀ ਬੰਦਾ ਹਾਂਜੀ ਪੰਜਾਬੀ ਬੈਸਟ ਫਾਰ ਐਵਰ YouTube ਚੈਨਲ ਵੇਖਣ ਵਾਲੇ ਵੀਰੋ अस्सलाम वालेकुम ਕੀ ਹਾਲ ਚਾਲ ਆ ਜੀ ਉਮੀਦ ਕਰਦਾ ਕਿ ਤੁਸੀਂ ਵਧੀਆ ਹੋਵੋਗੇ ਤੇ ਰੱਬ ਸਾਰਿਆਂ ਦੇ ਉੱਤੇ ਆਪਣੀ ਰਹਿਮਤ ਕਰੇ ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਤੇ ਅੱਜ ਫੇਰ ਸਾਡੀ ਬੜੀ ਖੁਸ਼ਕਿਸਮਤੀ ਆ ਪ੍ਰੋਫੈਸਰ ਹਬੀਬੁੱਲਾ ਕਮਰ ਸਾਹਿਬ ਵੀ ਸਾਡੇ ਨਾਲ ਮੌਜੂਦ ਆ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਵੀ ਸਾਡੇ ਨਾਲ ਮੌਜੂਦ ਆ ਤੇ ਜਿਹੜੀ ਹਸਤੀ ਸਾਡੇ ਨਾਲ ਬੈਠੀ ਹੋਈ ਹੈ ਇਹਨਾਂ ਦਾ ਤਾਰਫ ਵੀ ਤੁਹਾਡੇ ਨਾਲ ਮੈਂ ਬਾਅਦ ਦੇ ਵਿੱਚ ਕਰਾਨਾ ਤੇ ਅੱਜ ਅਸੀਂ ਗੱਲ ਕਰਾਂਗੇ ਸਾਡੇ ਇੱਕ ਪਰਦੇਸੀ ਪੁੱਤਰ ਨਾਲ ਮੈਂ ਇਹ ਸਾਡਾ ਛੋਟਾ ਵੀਰ ਵੀ ਆ ਤੇ ਇਹ ਨਿੱਕੀਆਂ ਹਾਲਾਤ ਜਦੋਂ ਇਹ ਨਿੱਕਾ ਜਿਹਾ ਸੀ ਮੈਂ ਜਦੋਂ ਦਾ ਦੇਖਦਾ ਕਿ ਇਹ ਬੰਦਾ ਡਰਾਈਵਰੀ ਕਰਦਾ ਹਿੰਦ ਸਿੰਧ ਤੱਕ ਇਹਨੇ ਡਰਾਈਵਰੀ ਕੀਤੀ ਆ ਇਹ ਇੱਕ ਲਫ਼ਜ਼ ਆ ਹਿੰਦ ਤਾਂ ਸ਼ਾਇਦ ਨਾਲ ਗਿਆ ਪਰ ਸਿੰਧ ਲਾਜ਼ਮੀ ਗਿਆ ਹੈਗਾ ਉਸ ਤੋਂ ਬਾਅਦ ਜੀ ਪ੍ਰਦੇਸ਼ ਕੱਟਣਾ ਛੋਟੀ ਦੀ ਉਮਰ ਦੇ ਵਿੱਚ ਉਮਰ ਵੇਖਣ ਦੇ ਵਿੱਚ ਛੋਟੀ ਜ਼ਰੂਰ ਲੱਗੂਗੀ ਲੇਕਿਨ ਤਜਰਬਾ ਬਾਲਾ ਸਾਡੇ ਨਾਲ ਬੈਠਾ ਜੀ ਸਾਡਾ ਨਿੱਕਾ ਭਰਾ ਰਾਣਾ ਸਈਦ ਅਲੀ ਖੁਰਸ਼ੀਦ ਸਾਹਿਬ ਤੇ अस्सलाम वालेकुम जी ਵਾਲੇਕੁਮ ਸਲਾਮ ਰਾਣਾ ਸਾਹਿਬ ਮੈਕ ਫੜ ਲਓ ਜੀ ਜਰਾ ਕੋਈ ਪੁੱਛੋ ਦੱਸੋ ਸਾਡੇ ਵੀਰ ਨੂੰ ਕੋਈ ਗੱਲਬਾਤ ਮੈਂ ਮੈਕ ਇਹਨਾਂ ਨਾਲ ਲਾ ਦੇਵਾਂ ਜੀ ਤੇ ਹਬੀਬੁੱਲਾ ਕਮਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਜੀ ਮੇਰੀ ਤਾਂ ਨਾ ਜੀ ਮੁਲਾਕਾਤ ਹੀ ਅੱਜ ਹੋਈ ਆ 10 ਸਾਲ ਬਾਅਦ ਇਹਨਾਂ ਨਾਲ ਆ 9 ਸਾਲ ਮੈਂ ਬਾਹਰ ਰਿਹਾ ਜਦੋਂ ਦਾ ਇਹ ਬਾਹਰ ਗਿਆ ਨਾ ਉਸ ਤੋਂ ਪਹਿਲੇ ਤਾਂ ਮੈਨੂੰ ਮਿਲਿਆ ਸਾਨੂੰ ਵੀ ਬੜੀ ਮੁਸ਼ਕਲ ਨਾਲ ਝੱਲਿਆ ਜੀ ਵੀ ਗੱਲ ਇਹ ਆ ਵੀ ਤੁਹਾਡੀ 10 ਸਾਲਾਂ ਬਾਅਦ ਮੁਲਾਕਾਤ ਮੈਂ ਉਹੀ ਤਾਂ ਗੱਲ ਕੀਤੀ ਆ ਵੀ ਸਾਡਾ ਪਰਦੇਸੀ ਪੁੱਤਰ ਆ ਪ੍ਰਦੇਸ਼ ਕੱਟਣਾ ਬਾਈ ਜੀ ਬਹੁਤ ਔਖਾ ਉਸੇ ਲਈ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਅਸਲ ਦੇ ਵਿੱਚ ਗੱਲ ਕਰਨ ਦਾ ਮਕਸਦ ਇਹ ਹੈਗਾ ਵੀ ਅਸੀਂ ਇਹ ਦੱਸੀਏ ਵੀ ਸਾਡਾ ਜਿਹੜਾ ਇੱਥੇ ਪਾਕਿਸਤਾਨ ਦੀ ਜਿਹੜੇ ਲੋਕ ਡਰਾਈਵਰੀ ਕਰਦੇ ਆ ਸਾਡੇ ਵੀਰ ਤੇ ਜਿਹੜੇ ਪ੍ਰਦੇਸ਼ ਕੱਟ ਰਹੇ ਆ ਇਹਦੇ ਵਿੱਚ ਫਰਕ ਕੀ ਆ ਇਹੀ ਅਸੀਂ ਇਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਅੱਛਾ ਇੱਕ ਤਾਂ ਇਹ ਮੈਂ ਵਜ਼ਾਹਤ ਕਰਦਾ ਚੱਲਾਂ ਕਿ ਸਈਦ ਜਿਹੜਾ ਨਾ ਮੇਰਾ ਮਾਮੂਜ਼ਾਦਾ ਹਾਂ ਹੈ ਤੇ ਉਹ ਕਿਉਂਕਿ ਫਿਰ ਬਾਅਦ ਵਿੱਚ ਕਈ ਵਾਰੀ ਬੰਦੇ ਕਹਿੰਦੇ ਵੀ ਤੁਸੀਂ ਐਵੇਂ ਹਰ ਇੱਕ ਨਾਲ ਰਿਸ਼ਤੇਦਾਰੀ ਕੱਢ ਲੈਂਦੇ ਆ ਵੀ ਇਹ ਰਿਸ਼ਤੇਦਾਰੀ ਕੱਢੀ ਨਹੀਂ ਹੈ ਇਹ ਬਣੀ ਬਣਾਈ ਹਾਂ ਇਹ ਬਣੀ ਬਣਾਈ ਹੈ ਹਾਂ ਤੇ ਸਈਦ ਜਿਹੜਾ ਵਾ ਨਾ ਸਈਦ ਨੇ ਬਹੁਤ ਛੋਟੀ ਉਮਰ 'ਚ ਜਿਹੜਾ ਨਾ ਟਰੱਕ ਚਲਾਉਣਾ ਸ਼ੁਰੂ ਕੀਤਾ ਪਰ ਸਈਦ ਜਿਹੜਾ ਨਾ ਤਹਿਸੀਲ ਤਾਂਦਲਿਆਂ ਵਾਲਾ ਤੇ ਸਮੁੰਦਰੀ ਇਹਦੇ ਜਿਹੜੇ ਚੰਦ ਚੰਗੇ ਡਰਾਈਵਰ ਆ ਨਾ ਉਹਨਾਂ ਚੋਂ ਆ ਮੰਨੇ ਤੇ ਅੱਛਾ ਫਿਰ ਇੱਕ ਹੋਰ ਸਈਦ ਜਿਹੜਾ ਨਾ ਟਰੱਕ ਓਨਰ ਵੀ ਆ ਸ਼ੁਰੂ ਤੋਂ ਹੀ ਯਾਨੀ ਕਿ ਇਹਨੇ ਟਰੱਕ ਆਪਣਾ ਹੀ ਚਲਾਇਆ ਪਹਿਲੇ ਦਿਨ ਤੋਂ ਹੀ ਉਹਦੇ 'ਚ ਫਿਰ ਇਹਨੇ ਯਾਨੀ ਕਿ ਛੋਟੇ ਟਰੱਕ ਤੋਂ ਵੱਡਾ ਟਰੱਕ ਵੱਡੇ ਟਰੱਕ ਤੋਂ ਮਜ਼ੀਦ ਵੱਡਾ ਟਰੱਕ ਫਿਰ ਹੈ ਵਾਹਵਾ ਵੱਡਾ ਹਾਂ ਬਹੁਤ ਜਿਹਨੂੰ 10 ਵੀਲਰ ਕਹਿੰਦੇ ਹੁੰਦੇ ਹਾਂ ਤੇ ਫਿਰ ਇਹ ਸਾਊਦੀ ਅਰਬ ਚਲਾ ਗਿਆ ਤੇ ਸਾਊਦੀ ਅਰਬ ਵੀ ਸਾਨੂੰ ਨਹੀਂ ਸੀ ਉਮੀਦ ਕਿ ਕਿਉਂਕਿ ਇਹ ਬੜੇ ਲਾਡ ਪਿਆਰ ਜੇ ਵਾਲਾ ਯਾਨੀ ਕਿ ਨਾ ਜਿਹੜਾ ਹੈ ਸੀ ਛੋਟਾ ਸੀ ਵੀ ਇਹ ਕਦੇ ਸ਼ਾਇਦ ਜਾਂ ਪਰਸਨ ਆ ਵੈਸੇ ਯਾਨੀ ਕਿ ਆਪਣੇ ਕੰਮ ਵੀ ਇਹ ਉੱਥੇ ਐਡਜਸਟ ਕਰ ਪਾਏਗਾ ਲੇਕਿਨ ਇਹਨੇ ਪਰ ਜਿੰਨੇ ਅੱਛੇ ਤਰੀਕੇ ਨਾਲ ਇਹਨੇ ਕੰਮ ਕੀਤਾ ਨਾ ਸਭ ਨੂੰ ਹੈਰਾਨ ਕਰ ਦਿੱਤਾ ਪਹਿਲੀ ਦਫਾ ਤਾਂ ਪੂਰੇ 5.5 ਸਾਲ ਇਹਨੇ ਨਾ ਯਾਨੀ ਕਿ ਜਿਹੜਾ ਵਾ ਨਾ ਉੱਥੇ ਸਾਊਦੀ ਅਰਬ ਹੀ ਰਿਹਾ ਤੇ ਹੁਣ ਮੈਂ ਪੁੱਛਦਾ ਵਾਂ ਮੈਨੂੰ ਤਾਂ ਪਤਾ ਵਾ ਸਿਰਫ ਲੋਕਾਂ ਲਈ ਹਾਂ ਸਹੀ ਨਾ ਤੂੰ ਕਿੰਨੀ ਉਮਰ 'ਚ ਟਰੱਕ ਚਲਾਉਣਾ ਸ਼ੁਰੂ ਕੀਤਾ ਨਾ ਬਾਈ 15 ਸਾਲ ਦੀ ਉਮਰ 'ਚ ਕੀਤਾ ਅੱਛਾ 15 ਸਾਲ ਯਾਨੀ ਕਿ 15 ਸਾਲ ਦੀ ਉਮਰ ਤੂੰ ਟਰੱਕ ਡਰਾਈਵਰ ਹੋ ਗਿਆ ਹਾਂਜੀ ਹਾਂਜੀ ਉਦੋਂ ਕੌਣ ਚਲਾਉਂਦਾ ਸੀ ਘਰ 'ਚ ਮਤਲਬ ਅੱਪੂ ਹੈ ਸੀ ਨਹੀਂ ਅੱਬੂ ਨਹੀਂ ਸੀ ਅੱਬੂ ਦਾ ਫੌਤ ਹੋਇਆ ਨੂੰ ਤਕਰੀਬਨ 30-32 ਸਾਲ 34 ਸਾਲ ਇਹ ਤਾਂ ਉਮਰ ਇਹਨਾਂ ਦੀ 5-4 ਸਾਲ ਮੁਸ਼ਕਲ ਨਾਲ ਜਿਹੜਾ ਵਾ ਨਾ ਹਾਂ ਮੈਂ ਛੋਟਾ ਸੀ ਬਿਲਕੁਲ ਤਕਰੀਬਨ ਹੋਣਾ ਕੋਈ 3 ਸਾਲ ਦਾ ਹਾਂ 3 ਸਾਲ ਹਾਂ ਤੇ ਵਾਲਿਦ ਸਾਹਿਬ ਚਲਾਉਂਦੇ ਸੀ ਨਾ ਹਾਂਜੀ ਤੇ ਫਿਰ ਬੜੇ ਭਾਈ ਰਾਣਾ ਵਹੀਦ ਹਾਂਜੀ ਦੋਵੇਂ ਇਕੱਠੇ ਵੀ ਅਸੀਂ ਚੱਲਦੇ ਰਹੇ ਹਾਂ ਉਹਨਾਂ ਨੇ ਵੀ ਬਹੁਤ ਛੋਟੀ ਉਮਰ 'ਚ ਜਿਹੜਾ ਨਾ ਟਰੱਕ ਚਲਾਉਣਾ ਸ਼ੁਰੂ ਅੱਛਾ ਤੂੰ ਕਿੰਨਾ ਕਰਸਾ ਕੰਡਕਟਰੀ ਕੀਤੀ ਕਹਿੰਦੇ ਨਾ ਕਈ ਵਾਰੀ ਵੀ ਇਹ ਬੜਾ ਅਰਸਾ ਲਾ ਦਿੰਦੇ ਆ ਮੈਂ ਬਾਈ ਜੀ 5 ਸਾਲ ਕੈਲੰਡਰੀ ਕੀਤੀ ਅੱਛਾ ਹਾਂ 5 ਸਾਲ ਕੈਲੰਡਰੀ ਕੀਤੀ ਉਸ ਤੋਂ ਬਾਅਦ ਡਰਾਈਵਰੀ ਅੱਛਾ ਆਪਣੀ ਗੱਡੀ ਤੇ ਕਰੀ ਸੀ ਨਹੀਂ ਆਪਣੀ ਗੱਡੀ ਤੇ ਵੀ ਕਰੀ ਲੋਕਾਂ ਨਾਲ ਵੀ ਕਰੀ ਹਾਂ ਲੋਕਾਂ ਨਾਲ ਨਹੀਂ ਜਦੋਂ ਪਹਿਲੀ ਵਾਰੀ ਮੈਂ ਚਾਚੇ ਜਮਸ਼ੈਦ ਨਾਲ ਜੀ ਗਿਆ ਸੀ ਕੈਲੰਡਰੀ ਤੇ ਅੱਛਾ ਤੇ ਚਾਚੇ ਨਾਲ ਮੈਂ ਥੋੜੀ ਦੇਰ ਰਿਹਾ ਫਿਰ ਲੋਕਾਂ ਨਾਲ ਵੀ ਰਿਹਾ
ਹੋਰ ਮਤਲਬ ਡਰਾਈਵਰੀ ਵੀ ਲੋਕਾਂ ਦੀਆਂ ਗੱਡੀਆਂ ਤੇ ਕਰੀ। ਠੀਕ ਆ, ਕਹਿਣ ਦਾ ਮਕਸਦ ਇਹ ਆ ਕਿ ਚਾਚੇ ਨਾਲ ਤਾਂ ਮੈਂ ਰਿਹਾ ਕੁਛ 6 ਮਹੀਨੇ ਜਾਂ ਸਾਲ, ਫਿਰ ਬਾਹਰ ਦੇ ਬੰਦਿਆਂ ਨਾਲ ਵੀ ਰਿਹਾ ਆ। ਤੇ ਆਪਣੇ ਕੋਲ ਤਾਂ ਗੱਡੀ ਫਿਰ ਹੈ ਸੀਗੀ ਵਹੀਦ, ਉਦੋਂ ਮੇਰੇ ਹਿਸਾਬ ਨਾਲ ਵੇਚ ਲਈ ਸੀ ਗੱਡੀ ਇਹਨੇ, ਜਾਂ ਮਾਸਟਰ ਉਹਨਾਂ ਦਾ ਹਿੱਸਾ ਪਾਇਆ ਜਦੋਂ। ਉਸ ਤੋਂ ਬਾਅਦ ਫਿਰ ਮੈਂ ਲੋਕਾਂ ਦੀਆਂ ਵੀ ਗੱਡੀਆਂ ਚਲਾਈਆਂ, ਰਹਿਮਤ ਸ਼ਾਹ ਦੇ ਸਾਰੇ ਬੰਦਿਆਂ ਦੀਆਂ ਚਲਾਈਆਂ ਗੱਡੀਆਂ। ਹਾਂ, ਬਾਹਰ ਵੀ ਚਲਾਉਂਦੇ ਰਹੇ ਗੱਡੀਆਂ। ਅੱਛਾ, ਪਾਕਿਸਤਾਨ 'ਚ ਕਿਹੜਾ ਇਲਾਕਾ ਸਭ ਤੋਂ ਔਖਾ ਵਾ ਡਰਾਈਵਿੰਗ ਦੇ ਹਿਸਾਬ ਨਾਲ? ਬਾਈ ਜੀ ਤਫਤਾਨ ਵੀ ਗਏ ਆ, ਚਮਨ ਗਏ ਆ, ਪਿਸ਼ੌਰ ਗਏ ਆ, ਸਵਾਤ ਗਏ ਆ, ਅੱਛਾ ਹੈ ਮਗੋਰੇ ਗਏ ਆ, ਸਾਰੇ ਪਾਸੇ ਗਏ ਆ, ਕਰਾਚੀ ਆਮ ਗਏ ਆ। ਠੀਕ ਆ ਜੀ, ਕੋਈ ਪਾਸਾ ਛੱਡਿਆ ਨਹੀਂ, ਹਰ ਪਾਸੇ ਗਏ ਆ ਤਕਰੀਬਨ। ਨਹੀਂ ਨਾ, ਜੋ ਮੁਸ਼ਕਲ ਮਤਲਬ ਮੁਸ਼ਕਲ ਡਰਾਈਵਰੀ ਕੋਟੇ ਵਾਲੇ ਪਾਸੇ, ਪਹਾੜਾਂ ਬਹੁਤ ਜ਼ਿਆਦਾ, ਇੱਧਰ ਵੀ ਪਹਾੜਾਂ, ਸਵਾਦ ਮਗੋਰੇ ਵਾਲੇ ਪਾਸੇ। ਮੁਸ਼ਕਲ ਡਰਾਈਵਰੀ ਕੋਟੇ ਵਾਲੇ ਪਾਸੇ ਆ, ਪਹਾੜਾਂ ਪਹਾੜੀ ਮੈਨੂੰ ਤਾਂ ਯਾਦ ਆ ਖਾਨ ਸਾਹਿਬ ਵੀ ਅਸੀਂ ਇੱਥੋਂ ਪਿੰਡੋਂ ਇੱਕ ਬਰਾਤ ਨਾਲ ਗਏ ਰਾਣਾ ਸਾਹਿਬ, ਤੇ ਉਹ ਬਰਾਤ ਹੁਣ ਪਿੰਡ ਦੀ ਬੱਸ 'ਚ ਅਸੀਂ ਪਿੰਡੀ ਚਲੇ ਗਏ ਮੋਟਰਵੇ ਤੇ। ਜਦੋਂ ਪਹਾੜ ਚੜੇ ਨਾ, ਡਰਾਈਵਰ ਕੋਲੋਂ ਬੱਸ ਹੀ ਨਹੀਂ ਉੱਤੇ ਚੜੀ। ਤੇ ਚਾਚਾ ਜਮਸ਼ੈਦ ਨਾਲ ਸੀਗਾ, ਉਹ ਫਿਰ ਉਹਨੂੰ ਲਾ ਕੇ ਆਪ ਬੈਠਿਆ ਡਰਾਈਵਰ ਦੀ ਜਗ੍ਹਾ ਤੇ, ਤਾਂ ਸਾਡੀ ਬੱਸ ਚੜੀ। ਅੱਛਾ ਰਾਣਾ ਸਾਹਿਬ, ਤੁਹਾਡਾ ਉਸਤਾਦ ਕਿਹੜਾ? ਮੇਰਾ ਉਸਤਾਦ ਜੀ ਮੁਸਤਾ। ਅੱਛਾ, ਇਹ ਤਾਂ ਆਪ ਤੇਰੀ ਉਮਰ ਦਾ ਹੀ ਹੈ। ਨਹੀਂ, ਇਹ ਮੇਰੇ ਤੋਂ ਕਈ ਹਿੱਸੇ ਵੱਡਾ। ਅੱਛਾ, ਲੱਗਣ ਚ ਇੰਜ ਲੱਗਦਾ ਫਜ਼ੀਕ ਇਦਾਂ। ਨਹੀਂ, ਮੇਰਾ ਉਸਤਾਦ ਕਿ ਵੀ ਮੇਰਾ ਜਿੱਦਾਂ ਨਾ ਵੀ ਵਹੀਦ ਦਾ ਹਾਣੀ ਹੈ, ਮੇਰਾ ਉਸਤਾਦ ਹੈ ਜੀ। ਐਵੇਂ ਮੈਂ ਤੁਹਾਨੂੰ ਕਹਾਂ ਜਿਹੜਾ ਉਸਤਾਦ ਆ ਤਾਂ ਫਿਰ ਉਸਤਾਦ ਹੀ ਆ ਰਹੀ। ਅੱਛਾ, ਯਾਨੀ ਕਿ ਇੱਕ ਤਾਂ ਹੋ ਗਿਆ ਡਰਾਈਵਿੰਗ ਦੇ ਹਿਸਾਬ ਨਾਲ। ਹਾਂਜੀ, ਬਾਕੀ ਟਰੱਕ ਡਰਾਈਵਰੀ 'ਚ ਜਿਹੜਾ ਮੁਸ਼ਕਲ ਜਿਹੜਾ ਵਾ ਨਾ, ਕਿਹੜੀ ਚੀਜ਼ ਆ ਵੀ ਇੱਕ ਵੀ ਜਾਗਣਾ ਜਾਂ ਖਾਣੇ ਪੀਣੇ ਦਾ, ਯਾਨੀ ਮੁਸ਼ਕਲਾਤ ਇੱਕ ਪਾਕਿਸਤਾਨ 'ਚ ਟਰੱਕ ਡਰਾਈਵਰ ਦੀ ਕੀ ਆ? ਮਤਲਬ ਡਰਾਈਵਰ ਜੀ ਮੁਸ਼ਕਲ, ਪੂਰਾ ਡਰਾਈਵਰ ਹੋਵੇ ਬੰਦਾ ਤੇ ਉਹਦੇ ਵਾਸਤੇ ਤਾਂ ਮੁਸ਼ਕਲ ਹੀ ਕੋਈ ਨਹੀਂ ਉਸ ਹਵਾਲੇ ਨਾਲ ਨਹੀਂ, ਉਸ ਹਵਾਲੇ ਜਿਸ ਤਰ੍ਹਾਂ ਵੀ ਇੰਨੇ ਦਿਨ ਬਾਹਰ ਰਹਿਣਾ, ਤਿੰਨ ਦਿਨ ਚਾਰ ਹੁਣ ਤੁਸੀਂ ਜਦੋਂ ਕੋਲਾ ਲੈਣ ਜਾਂਦੇ ਆ ਵੀ 6-7 ਦਿਨਾਂ ਦਾ ਜਿਹੜਾ ਚੱਕਰ ਲੱਗਦਾ। ਖਾਣ ਪੀਣ ਦਾ ਬਸ, ਖਾਣ ਪੀਣ ਤਾਂ ਬੜਾ ਚੰਗਾ ਹੁੰਦਾ ਡਰਾਈਵਰਾਂ ਦਾ। ਅੱਛਾ, ਹਾਂ, ਬਹੁਤ ਅੱਛਾ ਹੁੰਦਾ ਖਾਣ ਪੀਣ, ਸੋਹਣਾ ਨਹੀਂ ਚੰਗਾ। ਬਸ ਫਿਰ ਕੰਮ ਹੀ ਆ ਜਿੱਦਾਂ ਨਾ ਇਹ ਸਫ਼ਰ ਦਾ। ਸਾਡਾ ਇੱਕ ਹੋਰ ਕਜ਼ਨ ਆ ਅਜ਼ਮਤ, ਉਹ ਕਹਿੰਦਾ ਹੁੰਦਾ ਵੀ ਇਹ ਜਿਹੜਾ ਮੇਨ ਲਾਈਨ ਦਾ ਸ਼ੋਰਾ ਜਿਹਦੇ ਮੂੰਹ ਨੂੰ ਲੱਗ ਜਾਏ ਨਾ, ਉਹ ਹੋਰ ਕੁਝ ਨਹੀਂ ਕਰ ਸਕਦਾ ਹੈ, ਉਹਨੇ ਫਿਰ ਟਰੱਕ ਹੀ ਚਲਾਣਾ ਹੁੰਦਾ। ਰੋਟੀ ਚੰਗੀ ਖਾਣੀ ਹੋਟਲ ਡਰਾਈਵਰਾਂ ਦਾ ਕੰਮ ਹੀ ਆ ਜੀ, ਚੰਗਾ ਖਾਣਾ ਆ, ਮਾਲਕਾਂ ਨੂੰ ਕੁਝ ਬਚੇ ਨਾ ਬਚੇ, ਚੰਗਾ ਖਾਣਾ। ਅੱਛਾ, ਆ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਇਹ ਗੱਲ ਇਹਦੇ ਚ ਸੱਚਾਈ ਆ ਵੀ ਡਰਾਈਵਰ ਜਿਹੜਾ ਆ, ਹੁਣ ਤੁਸੀਂ ਤਾਂ ਆਪਣੀ ਗੱਡੀ ਚਲਾਉਂਦੇ ਰਹੇ ਆ। ਨਹੀਂ ਜੀ ਨਹੀਂ, ਬਾਹਰ ਵੀ ਬੰਦਿਆਂ ਦੀ ਬਹੁਤ ਗੱਡੀਆਂ ਚਲਾਈਆਂ, ਬਹੁਤ ਲੋਕਾਂ ਦੀਆਂ ਚਲਾਈਆਂ, ਆਪਣੀ ਤਾਂ ਹੁਣ ਚਲਾ ਰਹੇ ਆ ਜਾਂ ਹੁਣ ਲਈਆਂ ਆ, ਪਹਿਲਾਂ ਲੋਕਾਂ ਦੀਆਂ ਗੱਡੀਆਂ ਚਲਾਈਆਂ, ਮੈਂ ਹਮੇਸ਼ਾ ਸਾਰੇ ਬੰਦਿਆਂ ਦੀਆਂ ਗੱਡੀਆਂ ਚਲਾਈਆਂ। ਮਤਲਬ ਜਿਹੜਾ ਬੰਦਾ ਡਰਾਈਵਰ ਆ ਨਾ ਜੀ, ਮਿਹਨਤ ਕਰਨ ਵਾਲਾ, ਉਹ ਜੋ ਮਰਜ਼ੀ ਕੁਝ ਖਾਂਦਾ ਰਹੇ, ਉਹਨੂੰ ਕੋਈ ਮਹਿਸੂਸ ਨਹੀਂ ਹੁੰਦਾ। ਜਿਹੜੇ ਬੰਦੇ ਨੇ ਮਜ਼ਦੂਰੀ ਕਰਨੀ ਹੈ ਨਾ ਜੀ, ਉਹਦੇ ਵਾਸਤੇ ਕੋਈ ਮੁਸ਼ਕਲ ਨਹੀਂ, ਖਾਵੇ ਪੀਵੇ ਜੋ ਕੁਝ ਮਰਜ਼ੀ ਕਰੇ। ਮਤਲਬ ਗੱਡੀ ਰੂਟੀਨ ਨਾਲ ਜਿਹੜੇ ਬੰਦੇ ਨੇ ਚਲਾਣੀ ਆ, ਮਿਹਨਤ ਕਰਨੀ ਆ, ਮਾਲ ਚੰਗੇ ਲੱਦਣੇ ਆ, ਹੈ ਉਹ ਤਾਂ ਬੰਦੇ ਦੀ ਸਰਵਿਸ ਦੇ ਨਾਲ ਸਾਰਾ ਕੰਮ ਹੁੰਦਾ ਨਾ। ਜਿੰਨੇ ਬੰਦੇ ਦੀ ਸਰਵਿਸ ਹੁੰਦੀ ਆ, ਉਹਨਾਂ ਬੰਦੇ ਦਾ ਤਜਰਬਾ ਹੁੰਦਾ। ਅੱਛਾ, ਟਰੱਕਾਂ ਦੇ ਨਾ ਹੋਟਲ ਬੜੇ ਮਖਸੂਸ ਜਿਹੇ ਹੁੰਦੇ। ਹੁਣ ਵੀ ਅਸੀਂ ਨਾ ਇੱਕ ਇਹ ਹੋਟਲ ਜਿੱਥੇ ਬੈਠੇ ਆ ਨਾ, ਇਹ ਵੀ ਟਰੱਕਾਂ ਦਾ ਹੀ ਆਲਾ ਹੋਟਲ ਆ। ਤੇ ਹਾਂ, ਤੁਹਾਡੀ ਗੱਲ ਕਰ ਰਹੇ ਆ ਵੀ ਇਹ ਵੀ ਨਾ ਕਹਿਣ ਹੋਟਲ ਵਾਲੇ ਵੀ ਐਵੇਂ ਮੁਕਤੀ 'ਚ ਬੈਠੇ। ਹੁਣ ਤੁਸੀਂ ਦੱਸੋ ਪਹਿਲਾਂ ਵੀ ਚਾਹ ਪੀਣੀ ਆ, ਕੀ ਪ੍ਰੋਗਰਾਮ ਆ? ਦੇਖ ਲਓ ਜੀ ਬਾਜੀ, ਚਾਹ ਦਾ ਹੀ ਟਾਈਮ ਆ, ਚਾਹ ਪੀ ਲਾਂਗੇ, ਚਾਹ ਪੀ ਲਾਂਗੇ। ਹੈਲੋ ਵੀਰ ਜੀ, ਹੈਲੋ ਭਾਈ, ਆ ਇੱਕ ਬੰਦਾ ਭੇਜੀ ਯਾਰ ਮਾੜਾ ਜਿਹਾ। ਅੱਛਾ ਜੀ, ਅੱਛਾ, ਆਮ ਤੌਰ ਤੇ ਨਾ ਟਰੱਕ ਡਰਾਈਵਰ ਜ਼ਿਆਦਾ ਕਿਹੜੀ ਚੀਜ਼ ਖਾਂਦੇ ਆ ਹੋਟਲਾਂ ਤੋਂ? ਹੋਟਲਾਂ ਤੋਂ ਡਰਾਈਵਰ ਜ਼ਿਆਦਾ ਤਾਂ ਜੀ ਪੀਸ ਵੀ ਖਾਂਦੇ ਆ, ਤੇ ਨਮਕੀਨ ਵੀ ਖਾਂਦੇ ਆ, ਬਰੋਸਟ ਵੀ ਖਾਂਦੇ ਆ, ਹੈ ਚਾਰ ਚਾਹਾਂ ਤੇ ਮਤਲਬ ਹਰ ਸ਼ੈ ਖਾਂਦੇ। ਨਾਸ਼ਤੇ 'ਚ ਕੀ ਯਾਨੀ ਕਿ ਜਿਹੜਾ ਵਾ ਨਾ, ਨਾਸ਼ਤੇ 'ਚ ਜੀ ਪਾਏ। ਅੱਛਾ, ਪਾਏ ਵੀ ਖਾਂਦੇ। ਉਸ ਰੂਟ ਦੇ ਉੱਤੇ ਜਿਹਦੇ ਤੁਸੀਂ ਜਾ ਰਹੇ ਆ, ਵੈਸੇ ਤਾਂ ਤੁਹਾਨੂੰ ਪਤਾ, ਸਾਨੂੰ ਪਤਾ ਹੁੰਦਾ ਨਾ ਪੱਕੇ ਹੋਟਲ ਹੁੰਦੇ ਕਿ ਅਸੀਂ ਰੂਟੀਨ ਹੁੰਦੀ ਨਾ, ਅਸੀਂ ਉਸ ਹਿਸਾਬ ਨਾਲ ਚੱਲਣਾ ਹੁੰਦਾ ਨਾ। ਨਾਸ਼ਤਾ ਫਲਾਣੇ ਹੋਟਲ ਤੇ ਕਰਨਾ, ਤੇ ਦੁਪਹਿਰ ਦੀ ਰੋਟੀ ਉਸ ਹੋਟਲ ਤੇ ਖਾਣੀ ਜਾ ਕੇ, ਉਹ ਰੂਟੀਨ ਬਣਾਈ ਹੁੰਦੀ ਨਾ। ਇਹਨਾਂ ਦਾ ਜਿਹੜਾ ਤੁਹਾਨੂੰ ਪਤਾ ਹੁੰਦਾ ਵੀ ਉੱਥੇ ਸਾਨੂੰ ਆਸ਼ਾ ਲੱਭ ਜਾਣੀ, ਨਾਲੇ ਸਾਨੂੰ ਪਤਾ ਹੁੰਦਾ ਇਸ ਟਾਈਮ ਤੇ ਗੱਡੀ ਫਲਾਣੀ ਜਗ੍ਹਾ ਤੇ ਹੋਣੀ ਆ। ਇਹ ਵੰਡ ਜਿਹੜੀ ਆ ਨਾ ਇਹਨਾਂ ਦੀ, ਉਹੀ ਹੁੰਦੇ ਵੀ ਕਹਿੰਦੇ ਵੀ ਘਰੋਂ ਖਾ ਕੇ ਚੱਲ ਪੈਣਾ ਤੇ ਅਗਲੀ ਜਗ੍ਹਾ ਤੇ ਜਾ ਕੇ ਖਾ ਲੈਣਾ। ਸਾਨੂੰ ਪਤਾ ਹੁੰਦਾ ਨਾ ਜੀ ਇਸ ਟਾਈਮ 'ਚ ਇੱਥੋਂ ਅਸੀਂ ਚੱਲਣਾ ਤੇ ਫਲਾਣੇ ਕਿੰਨੇ ਟਾਈਮ ਤੇ ਅਸੀਂ ਉੱਥੇ ਹੋਣਾ, ਹੋਟਲ ਤੇ ਹੋਣਾ। ਸਾਨੂੰ ਸਾਰਾ ਮਤਲਬ ਤਜਰਬਾ ਹੁੰਦਾ। ਸਰਵਿਸ ਹੋ ਗਈ ਹੁਣ, ਸਾਨੂੰ ਤਾਂ ਬਹੁਤ ਤਜਰਬਾ। ਕਿਸੇ ਵਜ੍ਹਾ ਤੋਂ ਤੁਸੀਂ ਲੇਟ ਹੋ ਜੰਨੇ ਆ, ਟ੍ਰੈਫਿਕ ਦਾ ਕੋਈ ਮਸਾਇਲ ਆ ਗਿਆ ਜਾਂ ਕੋਈ
ਕਾਨੂੰਨੀ ਪੇਚੀਦਗੀ ਆ ਗਈ ਜਾਂ ਹਾਂਜੀ, ਰਸਤਾ ਬੰਦ ਹੋ ਗਿਆ, ਹਾਂਜੀ ਫਿਰ ਤੁਸੀਂ ਜਿਹੜਾ ਟਾਰਗੇਟ ਸੈੱਟ ਕੀਤਾ ਹੁੰਦਾ ਉੱਥੇ ਜਾ ਕੇ ਖਾਣਾ ਸ਼ਾਨਾ ਨਹੀਂ ਨਹੀਂ ਹਾਂ। ਫਿਰ ਜਿੱਥੇ ਮਤਲਬ ਭੁੱਖ ਲੱਗ ਗਈ ਉੱਥੇ ਖਾ ਲੈਣਾ। ਹਾਂ ਹਾਂ ਅੱਛਾ, ਕੁਝ ਜਿਹੜੇ ਟਰੱਕਾਂ ਵਾਲੇ ਆਪਣੇ ਨਾਲ ਛੋਟਾ ਮੋਟਾ ਸਿਲੰਡਰ ਵੀ ਰੱਖਦੇ ਆ, ਹਾਂਜੀ। ਕਿ ਆਪਣੇ ਚਾਹ ਬਣਾਉਣ ਲਈ ਜਾਂ ਕਿਤੇ ਹੋਰ ਇਸ ਤਰ੍ਹਾਂ ਦਾ ਜਾਂ- ਉਹ ਕੰਮ ਠੀਕ ਹੈ ਜੀ, ਸਿਲੰਡਰ ਵਾਲਾ ਤਾਂ ਕੰਮ ਬਹੁਤ ਅੱਛਾ। ਅੱਛਾ, ਹਾਂ ਕੁਕਿੰਗ ਜਾਣਦੇ ਆ ਤੁਸੀਂ ਹਾਂ ਵੀ? ਜੀ ਜਾਣਦੇ ਜੀ, ਅੱਛਾ 10 ਸਾਲ ਹੁਣ ਬਾਹਰ ਰਹਿ ਕੇ ਆਇਆ ਕੁਕਿੰਗ ਤਾਂ ਫਿਰ ਬੰਦਾ ਜੋ ਇਕੱਲਾ ਰਹਿੰਦਾ ਫਿਰ ਸਾਰੇ ਕੰਮ ਹੀ ਵੱਲ ਸੇ ਆ ਜਾਂਦੇ ਬੰਦੇ। ਅੱਛਾ ਸਹੀਦ, ਹਾਂਜੀ ਇੱਕ ਹੁੰਦੇ ਆ ਤੂੰ ਕਰਾਚੀ ਨੂੰ ਵੀ ਡਰਾਈਵਿੰਗ ਹਾਂਜੀ 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 ਹੈਂ? ਹਾਂਜੀ ਵੀ ਇੱਕ ਟਾਈਮ ਦੀ ਗੱਡੀਆਂ ਹੁੰਦੀਆਂ, ਹਾਂ ਬਹੁਤ ਟਾਈਮ ਤੋਂ ਹੋਇਆ ਜੀ ਸਰਕਾਰ। ਇਹ ਟਾਈਮ ਦਾ ਕੀ ਹਿਸਾਬ ਹਾਂ, ਕਿਤਾਬ ਇਹਦਾ ਹੁੰਦਾ? ਮਤਲਬ ਹਾਂ। ਕੀ ਹੈ ਤੁਸੀਂ ਮਤਲਬ ਇੰਜ ਮੰਡੀ ਦਾ ਟਾਈਮ ਮਾਲ ਹੁੰਦਾ ਜੀ, ਇੱਥੋਂ ਮਤਲਬ ਜਿਵੇਂ ਟਮਾਟਰ ਹੋ ਗਿਆ, ਮਟਰ ਹੋ ਗਏ, ਉਹ ਟਾਈਮ ਦੇ ਲਦਾਉਂਦੇ ਵਪਾਰੀਆਂ ਦਾ ਮਾਲ ਹੁੰਦਾ। ਵੀ ਇੰਨੇ ਵਜੇ ਉੱਪਰਨਾ ਚਾਹੀਦਾ। ਮਤਲਬ ਇੱਥੋਂ ਹੁਣ ਕੰਮ ਹੋ ਗਈ ਤੋਂ ਜਾਂਦੇ ਮਟਰ ਕਰਾਚੀ ਦੇ, ਉਹਦਾ 30 ਘੰਟੇ ਟਾਈਮ ਹੁੰਦਾ। ਅੱਛਾ 30 ਘੰਟੇ ਪਹੁੰਚਾਣੇ 30 ਘੰਟਿਆਂ 'ਚ ਪਹੁੰਚਾਣੇ ਆ। ਨਹੀਂ ਪਛਾਣ ਤੇ ਕੋਈ ਇਨਾਮ ਵੀ ਹੁੰਦਾ? ਹਾਂ ਇਨਾਮ ਵੀ ਹੁੰਦਾ, ਕੋਈ 5000 ਇਨਾਮ ਹੁੰਦਾ। ਜਿੰਨੀ ਗੱਡੀ ਲੇਟ ਹੋਈ ਨਿਕਲੀ ਹੋਵੇ ਉਹ ਜ਼ਿਆਦਾ ਵੀ ਇਨਾਮ ਲਾ ਦਿੰਦੇ, ਘੰਟੇ ਵੀ ਉੱਤੇ ਲਾ ਦਿੰਦੇ। ਮਤਲਬ ਜਿੰਨੇ ਘੰਟੇ ਤੁਸੀਂ ਪਹਿਲਾਂ ਪਹੁੰਚਣਾ ਆ, 2000 ਘੰਟਾ, 3000 ਰੁਪਏ ਘੰਟਾ, 5-5000 ਵੀ ਲੋਕ ਲਾ ਦਿੰਦੇ ਘੰਟਾ। ਤੇ ਜਿੰਨੇ ਘੰਟੇ ਪਹਿਲਾਂ ਗੱਡੀ ਵੜ ਗਈ ਉਹਨੇ ਘੰਟਿਆਂ ਦੇ ਜਿੰਨੇ ਉਹ ਪੈਸੇ ਦੇ ਦੇਣੇ 5000 ਉਹਨਾਂ ਨੂੰ ਕੋਈ ਫਾਇਦਾ ਹੁੰਦਾ ਉਹਦੇ ਨਾਲ? ਹਾਂਜੀ ਉਹ ਮੰਡੀ ਦਾ ਹਿਸਾਬ ਹੁੰਦਾ ਨਾ ਉਹਨਾਂ ਦਾ। ਇੱਕ ਟਾਈਮ ਤੇ ਸ਼ਾਇਦ ਪਹੁੰਚ ਜਾਣੀ, ਜਿਹੜੀ ਲੇਟ ਉਹ ਇੱਕ ਜਲਦੀ ਗੱਡੀ- ਵਿਕਣੀ, ਰੇਟ ਨਾਲ ਵਿਕਣੀ। ਇੱਕ ਗੱਡੀ ਹੁਣ ਨਿਕਲੀ ਆ 7 ਵਜੇ, ਇੱਕ ਗੱਡੀ ਨਿਕਲੀ ਰਾਤੀ 12 ਵਜੇ। ਉਹਨਾਂ ਨੇ ਉਹਨੂੰ ਜਿਹੜੀ 12 ਵਜੇ ਨਿਕਲੀ ਆ ਰਾਤੀ ਉਹਨੂੰ ਲਾ ਦੇਣੇ ਘੰਟੇ। ਅੱਛਾ ਕਿ ਤੇਰਾ 5000 ਰੁਪਏ ਘੰਟਾ ਆ ਐਡਵਾਂਸ, ਜਿੰਨੇ ਤੂੰ ਘੰਟੇ ਪਹੁੰਚੇਗਾ ਉਹ ਡਰਾਈਵਰ ਨੇ ਫਿਰ ਜਿੰਨੀ ਕੁ ਭਜਦੀ ਆ ਨਾ ਗੱਡੀ ਉਨੀ ਕੁ ਭਜਾ ਕੇ ਜਾਣੀ। ਉਹਨੇ ਫਿਰ ਵਕਵਾ ਨਹੀਂ ਕਰਨਾ। ਆ ਉਹਨੇ ਫਿਰ ਉਨੀ ਕੁ ਭਜਾ ਕੇ ਜਾਣੀ ਜਿੰਨੀ ਕੁ ਗੱਡੀ 'ਚ ਜਾਨ ਹੈਗੀ ਅੱਛਾ, ਕਿੰਨੇ ਡਰਾਈਵਰ ਹੁੰਨੇ ਆ ਟਰੱਕ ਦੇ? ਆ। ਇੱਥੇ ਤਾਂ ਜੀ 2 ਡਰਾਈਵਰ ਆ ਤੇ 1 ਕਲੀਨਰ ਹੁੰਦਾ ਆ। ਅੱਛਾ 3। ਹੁਣ ਤਾਂ ਕਹਿੰਦੇ 2 ਡਰਾਈਵਰ ਚੱਲਦੇ ਆ। ਅੱਛਾ ਹਾਂ ਪਹਿਲਾਂ 2 ਡਰਾਈਵਰ 1 ਕਲੀਨਰ ਹੁੰਦਾ ਸੀ। ਅੱਛਾ, ਹੁਣ ਕਲੀਨਰ ਕੋਈ ਨਹੀਂ ਹੁੰਦਾ ਵੀ ਇੱਕ, ਯਾਨੀ ਕਿ ਸੈਕੰਡ ਡਰਾਈਵਰ ਦੇ ਇੱਕ ਬਸ ਹਾਂ ਹਾਂ ਕੋਈ ਕਲੀਨਰ ਪਰ ਹੋਣਾ ਚਾਹੀਦਾ ਲਾ। ਹੋਣਾ ਚਾਹੀਦਾ। ਅੱਛਾ ਰਾਣਾ ਸਾਹਿਬ, ਤੁਸੀਂ ਇਹ ਦੱਸੋ ਵੀ ਤੁਸੀਂ ਟਾਈਮ ਢੋਇਆ, ਹਾਂਜੀ ਟਾਈਮ ਤੇ ਗੱਡੀ ਕਰਾਚੀ, ਮੈਨੂੰ ਇਹ ਪਤਾ ਵੀ ਮੈਂ ਜਾਣਦਾ ਆ ਦੇਖਣ ਵਾਲਿਆਂ ਵਾਸਤੇ ਵੀ ਤੁਸੀਂ ਬੜੇ ਫਰਤੀਲੇ ਡਰਾਈਵਰ ਆ, ਤੁਹਾਡਾ ਪੈਰ ਬੜਾ ਭਾਰਾ ਮੰਨਿਆ ਜਾਂਦਾ। ਅੱਲਾ ਦਾ ਸ਼ੁਕਰ। ਵੀ ਹਾਂਜੀ ਕਿੰਨੇ ਵਾਰੀ ਤੁਸੀਂ ਇਹੋ ਜਿਹਾ ਹੋਇਆ ਵੀ ਤੁਸੀਂ ਇਨਾਮ ਜਿੱਤਿਆ ਜਾਂ ਕਦੇ ਤੁਸੀਂ ਲੇਟ ਪਹੁੰਚੇ, ਤੇ ਇਹਦੇ ਚ ਚੱਸ ਕੀ ਆ? ਬੜਾ ਬੰਦੇ ਰਾਜੀ ਹੋ ਕੇ ਟਾਈਮ ਫੜਦੇ, ਆਪਣੇ ਸਮੁੰਦਰੀ ਦੇ ਡਰਾਈਵਰ ਖਾਸ ਤੌਰ ਟਾਈਮ ਦਾ ਜੀ ਇਹ ਸਵਾਦ ਆ ਜੀ। ਗੱਡੀ ਇੱਥੋਂ ਨਿਕਲਦੀ ਆ, ਹਾਂ ਇੱਥੋਂ ਨਿਕਲੇ ਆ ਮਤਲਬ 24 ਘੰਟੇ ਗੱਡੀ ਕਰਾਚੀ ਮੰਡੀ ਵੜ ਜਾਂਦੀ। ਲਾਹੌਰ ਲੱਦ ਕੇ ਨਿਕਲੇ ਆਏ ਜੀ, 24 ਘੰਟੇ ਬਾਅਦ ਗੱਡੀ ਕਰਾਚੀ ਪਹੁੰਚ ਜਾਂਦੀ ਆ। 2 ਦਿਨਾਂ ਦੇ ਸਮੇਂ ਲੋ ਗੱਡੀ ਨੇ ਕਰਾਚੀ ਪਹੁੰਚਣਾ, 2 ਦਿਨਾਂ ਚ ਉਧਰੋਂ ਮਾਲ ਲੱਦ ਕੇ ਆਉਣਾ, 4 ਦਿਨਾਂ ਦਾ ਗੇੜਾ ਲੱਗਦਾ। ਹਾਂ। ਠੀਕ ਹੈ ਜੀ, ਤੇ ਪੈਸੇ ਬਚਦੇ ਆ। ਮੰਡੀ ਦਾ ਮਾਲ ਦਾ ਸਵਾਦ ਇਹ ਆ ਜੀ, ਜਿਸ ਟਾਈਮ ਤੁਸੀਂ ਜਾਣਾ ਆ ਉਹਨਾਂ ਨੇ ਇੰਜ ਕਰਕੇ ਤਾਰਨਾ ਸਬਜ਼ੀ, ਅੱਧੇ ਘੰਟੇ 'ਚ ਗੱਡੀ ਖਾਲੀ ਕਰ ਦੇਣੀ। ਜਿੱਥੇ ਲੋਡ ਕਰਨੀ ਤੁਸੀਂ ਗੱਡੀ ਅੱਧੇ ਘੰਟੇ 'ਚ, ਪੌਣੇ ਘੰਟੇ 'ਚ ਗੱਡੀ ਲੋਡ ਕਰ ਦੇਣੀ। ਸਵਾਦ ਇਹ ਆ। ਤੇ ਪੈਸੇ ਜਿਹੜੇ ਉਹ ਜਦੋਂ ਗੱਡੀ 4 ਦਿਨਾਂ ਚ ਆਈ ਆਣਾ ਆ ਤੇ ਪੈਸੇ ਫਿਰ ਉਹਨੇ ਕਮਾਣੇ ਆ। ਤੇ ਜਦੋਂ ਨਾ ਟਾਈਮ ਲਾਉਣ ਲੱਗਿਆ ਟਾਈਮ ਲੱਗਦਾ ਨਾ ਲੱਗਣ ਲੱਗਿਆ। ਤੇ ਤੁਸੀਂ ਕਿੰਨੀ ਵਾਰੀ ਇਹ ਚੱਸ ਲਈ ਆ ਟਾਈਮ ਤੇ ਅਸੀਂ ਗੱਡੀ ਤਾਂ ਪਹੁੰਚਣ ਜੀ ਬਹੁਤ ਟਾਈਮ ਢੋਇਆ ਕੰਮ, ਕਿਉਂ ਵੀ ਮਟਰ ਢੋਏ, ਲਾਹੌਰੋਂ ਟਮਾਟਰ ਚੱਲਦਾ ਉਹ ਵੀ ਢੋਇਆ, ਸ਼ੇਖੂਪੁਰੋਂ ਟਮਾਟਰ ਚੱਲਦਾ ਉਹ ਵੀ ਢੋਇਆ ਜੀ, ਭਿੰਡੀ ਢੋਈ ਜੀ, ਖਰਬੂਜਾ ਢੋਇਆ ਜੀ ਘਾਰੋ ਦਾ ਹੈ। ਟਾਈਮ ਬਹੁਤ ਢੋਇਆ ਜੀ ਅੱਲਾ ਉਧਰੋਂ ਖੈਰ। ਵੀ ਇੱਧਰ ਨੂੰ ਢੋਏ? ਹਾਂ ਉਧਰੋਂ ਬੜਾ ਢੋਇਆ ਜੀ। ਅੱਛਾ ਹਾਂ ਹੈਦਰਾਬਾਦ, ਹਾਂ ਹੈਦਰਾਬਾਦ ਤੋਂ ਭਿੰਡੀ ਆਉਂਦੀ ਜੀ, ਕੋਟਿਓਂ ਬੜਾ ਟਮਾਟਰ ਢੋਇਆ ਸੀ। ਟਮਾਟਰ ਆਉਂਦਾ ਹੁੰਦਾ ਸੀ ਕੋਟਿਓਂ, ਬੜਾ ਟਮਾਟਰ ਢੋਇਆ ਸੀ ਕੋਟਿਓਂ। ਤੇ ਟਾਈਮ ਤੋਂ ਵੱਧ 5-6 ਘੰਟੇ ਐਡਵਾਂਸ, 8-8 ਘੰਟੇ ਵੀ ਐਡਵਾਂਸ ਆਇਆ ਸੀ। ਅੱਛਾ ਸਬਜ਼ੀ ਭਿੰਡੀ ਲੱਦ ਕੇ ਅਸੀਂ 8-8 ਘੰਟੇ ਵੀ ਮਾਰੇ। ਅੱਛਾ, ਇਦਾਂ ਵੀ ਕਦੇ ਹੋਇਆ? ਮੈਂ ਇਹ ਵੀ ਦੇਖਿਆ ਹਾਂਜੀ ਵੀ ਗੱਡੀਆਂ ਦੇ ਜਿਹੜੇ ਨਟ ਖੁੱਲ ਜਾਂਦੇ ਆ, ਹੂੰ ਟਾਇਰ ਬਰਸਟ ਹੋ ਜਾਂਦੇ ਆ, ਹਾਂਜੀ। ਵੀ ਕਦੇ ਇਦਾਂ ਦਾ ਵੀ ਕੋਈ ਵਾਕਿਆ ਜ਼ਿੰਦਗੀ ਦੇ ਵਿੱਚ ਕੋਈ ਹੋਇਆ? ਮਸ਼ੀਨਰੀ ਜੋ ਚੱਲਦੇ ਆ ਰੋਡ ਤੇ ਫਿਰ ਘਾਟੇ ਵਾਧੇ ਤਾਂ ਹੋ ਜਾਂਦੇ। ਨਹੀਂ, ਇਹ ਟਾਈਮ ਦੇ ਜਿਹੜੇ ਕਹਿੰਦੇ ਆ ਵੀ ਅਕਸਰ ਇਦਾਂ ਹੁੰਦਾ ਵੀ ਕਦੀ ਟਾਇਰ ਗਰਮ ਹੋ ਗਿਆ ਜਾਂ ਕੋਈ ਨਟ ਖੁੱਲ ਨਹੀਂ ਗਿਆ। ਨਹੀਂ ਜਿਹੜੀ ਗੱਡੀ ਟਾਈਮ ਲੱਦੀ ਆ ਨਾ ਜੀ, ਉਹਦੇ ਟਾਇਰ ਨਾ ਮਾੜੇ ਹੁੰਦੇ ਆ ਨਾ ਗੱਡੀ ਮਾੜੀ ਹੁੰਦੀ ਆ, ਨਾ ਡਰਾਈਵਰ ਮਾੜਿਆਂ ਦਾ ਕੰਮ ਆ ਟਾਈਮ ਲੱਦ ਕੇ ਆਣਾ। ਉਹ ਜਿਹੜੇ ਕਾਂਟੇ ਡਰਾਈਵਰ ਹੁੰਦੇ ਨਾ, ਸੁਥਰੇ ਡਰਾਈਵਰ, ਕਾਂਟੇ ਡਰਾਈਵਰ, ਉਹਨੇ ਸਬਜ਼ੀ ਲੱਦਣੀ ਆ। ਮਾੜੇ ਡਰਾਈਵਰ ਦਾ ਕੰਮ ਨਹੀਂ ਸਬਜ਼ੀ ਲੱਦਣਾ। ਅੱਛਾ, ਇੱਕ ਹੋਰ ਸਵਾਲ ਆ ਹਾਂਜੀ ਵੀ ਜਿਹੜਾ ਅਕਸਰ ਤਗੜਾ ਡਰਾਈਵਰ ਹੁੰਦਾ ਉਹਨੂੰ ਕਾਂਟਾ ਡਰਾਈਵਰ ਹਾਂ ਜਿਹੜਾ ਪੂਰੇ ਪਾਕਿਸਤਾਨ ਚ ਅੱਜ ਘੁੰਮਦਾ ਉਹ ਕਾਂਟਾ ਆ ਮਤਲਬ। ਅੱਛਾ ਸਹੀਦ ਭਾਈ, ਇਹ ਦੱਸੋ ਵੀ ਕਈ ਦਫਾ ਇਦਾਂ ਹੁੰਦਾ, ਮੈਂ ਵੀ ਡਰਾਈਵਰ ਰਿਹਾ ਆ, ਮਾੜੀ ਮੋਟੀ ਕੀਤੀ ਐ, ਹਾਈ ਲੈਵਲ ਤੇ ਤਾਂ ਨਹੀਂ ਕੀਤੀ, ਆਂਡਾ ਸ਼ਾਂਡਾ ਲੈ ਕੇ ਜਾਂਦਾ ਰਿਹਾ ਮੈਂ। ਹਾਂਜੀ ਸ਼ਾਹਜ਼ੋਰ ਚਲਾਉਂਦਾ ਰਿਹਾ। ਸ਼ਾਹਜ਼ੋਰ ਵੀ ਮਾਸਟਰ ਫੋਰਲੈਂਡ ਸੀ ਮੇਰੇ ਕੋਲ, ਮਜ਼ਦਾ ਹੁੰਦਾ ਵੀ ਡਰਾਈਵਰ ਸੋ ਜਾਂਦਾ। ਕਦੇ ਹੋਇਆ ਜ਼ਿੰਦਗੀ ਚ ਇਹੋ ਜਿਹਾ ਵਾਕਿਆ? ਹਾਂਜੀ ਇੱਕ ਵਾਰੀ ਹੋਇਆ। ਇਹ ਪਾਕਿਸਤਾਨ ਚ? ਹਾਂਜੀ ਜਦੋਂ ਬੰਦਾ ਜੀ ਨਵਾਂ ਡਰਾਈਵਰ ਬਣਦਾ ਨਾ ਜੀ, ਉਹਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੁੰਦਾ, ਜਿਹਦੀ ਸਰਵਿਸ ਬਿਲਕੁਲ ਮਤਲਬ ਥੋੜੀ ਹੁੰਦੀ ਹੈ, ਤਜਰਬਾ ਨਹੀਂ ਹੁੰਦਾ ਜਦੋਂ, ਉਦੋਂ ਬੰਦਾ ਬੇਗੌਰੀ ਕਰ ਜਾਂਦਾ ਆ। ਜਦੋਂ ਇੱਕ ਬੰਦਾ ਲਾਲਚ ਹੁੰਦਾ ਕਿ ਚਲੋ ਮੈਂ ਉੱਥੋਂ ਨਹੀਂ ਉੱਥੇ ਪਹੁੰਚ ਜਾਵਾਂ,
ਤੇ ਜਦੋਂ ਬੰਦਾ 1 ਮਿੰਟ ਦਾ ਥੁੜਕਾ ਬੰਦਾ ਬੜੀ ਦੂਰ ਚਲੇ ਜਾਂਦਾ। ਬਸ ਇੱਕ ਵਾਰੀ ਹੋਇਆ ਐਵੇਂ ਮੈਂ ਤੁਹਾਨੂੰ ਕਹਾਂ, ਤੇ ਬਕਾਇਆ ਨਾ ਫਿਰ ਨਹੀਂ। ਉਸ ਤੋਂ ਬਾਅਦ ਜਦੋਂ ਨੀਂਦ ਆਈ ਆਪਣਾ ਸਾਈਡ ਤੇ ਕਰ ਲਿਆ। ਹਾਂ ਸਾਈਡ ਤੇ ਖੜੀ ਕਰਕੇ ਸੋ ਗਏ। ਨਹੀਂ ਅਕਸਰ ਦੇਖਿਆ ਨਾ ਹੋਟਲਾਂ ਦੇ ਉੱਤੇ ਟਰੱਕ ਖੜੇ ਹੁੰਦੇ ਆ ਡਰਾਈਵਰ, ਇਹ ਤੁਹਾਡੀ ਆਪਣੀ ਰੁਟੀਨ ਆ ਕਿ ਜਦੋਂ ਨੀਂਦ ਆ ਗਈ ਇਹਦੇ ਚ ਨਹੀਂ ਜੀ ਸਾਨੂੰ ਪਤਾ ਜੀ 1 ਮਿੰਟ ਦਾ ਬੰਦਾ ਥੁੜਕਾ ਨਹੀਂ, ਵੈਸੇ ਤੁਸੀਂ ਸਲਾਹ ਕੀ ਦਿੰਦੇ ਆ ਡਰਾਈਵਰਾਂ ਨੂੰ ਵੀ ਇਹਦੇ ਚ ਕਰਨਾ ਕੀ ਚਾਹੀਦਾ? ਸੋ ਜਾਣਾ ਚਾਹੀਦਾ ਜੀ, ਬਿਹਤਰ ਤਾਂ ਸਭ ਤੋਂ ਜਿੱਥੇ ਨੀਂਦ ਆ ਰਹੀ ਹੈ ਉੱਥੇ ਖੜੀ ਕਰੋ, ਸੋ ਜਾਓ। ਗੱਡੀ ਸਾਈਡ ਤੇ ਲਾਓ ਜੀ ਤੇ ਸੋ ਜਾਓ। ਨਹੀਂ ਜੀ, ਜਿਹੜੇ ਬੰਦੇ ਜੀ ਜਿਨ੍ਹਾਂ ਬੰਦਿਆਂ ਦੀ ਸਰਵਿਸ ਹੋ ਗਈ ਨਾ, ਜਿਹੜੇ ਪੁਰਾਣੇ ਬੰਦੇ ਆ ਉਹ ਨਹੀਂ ਰਿਸਕ ਲੈਂਦੇ। ਜਿਹੜੇ ਨਵੇਂ ਬੰਦੇ ਆ ਨਾ, ਜਿਨ੍ਹਾਂ ਨੇ ਕਲੀਅਰਲੀ ਨਹੀਂ ਕੀਤੀ, ਮਤਲਬ ਐਵੇਂ ਭੱਜੇ ਡਰਾਈਵਰ ਬਣ ਗਏ, ਉਹ ਬੰਦੇ ਕਰ ਜਾਂਦੇ ਬੇਗੋਰੀ, ਲਾਲਚ ਕਰ ਜਾਂਦੇ। ਭਾਈ ਵੀਬੁੱਲਾ, ਜਿਹੜੀ ਇੱਕ ਤੁਸੀਂ ਸਿਆਣਿਆਂ ਦੀ ਇੱਕ ਗੱਲ ਸੁਣੀ ਹੋਣੀ ਆ ਵੀ ਨੀਂਦਰ ਜਿਹੜੀ ਆ ਨਾ ਸੋਲੀ ਤੇ ਵੀ ਆ ਜਾਂਦੀ। ਨੀਂਦਰ ਜਿਹੜੀ ਆ ਸੂਲੀ ਤੇ ਵੀ ਆ ਜਾਂਦੀ ਆ। ਉਹ ਇਹੀ ਮਿਸਾਲ ਆ, ਉਹ ਇੱਥੋਂ ਹੀ ਬਣੀ ਹੋਈ ਆ। ਸੂਲੀ ਇਹੀ ਆ ਵੀ ਬੰਦਾ ਜਿੱਥੇ ਮੌਤ ਹੀ ਹੁੰਦੀ ਹੈ, ਮੌਤ ਬੰਦਾ ਸਮਝਦਾ ਹੋਵੇ ਵੀ ਇੱਥੇ ਮੇਰੀ ਮੌਤ ਆ, ਤੇ ਉੱਥੇ ਵੀ ਬੰਦਾ ਸੋ ਜਾਂਦਾ। ਹਾਂਜੀ 1 ਮਿੰਟ ਦਾ ਬੰਦਾ ਥੁੜ ਕੇ ਕਿਧਰੇ ਚਲੇ ਜਾਂਦਾ। ਅੱਛਾ, ਮੈਨੂੰ ਨਾ ਸਹੀ ਜਨਾ 1-2 ਵਾਰੀ ਟਰੱਕ ਤੇ ਵੀ ਸਫ਼ਰ ਕਰਨ ਦਾ ਇਤਫਾਕ ਹੋਇਆ, ਪਰ ਕਿਹੜੇ ਸੰਨ ਦੀ ਗੱਲ? ਇਹ ਕੋਈ ਹੈ 99। ਹਾਂਜੀ, ਉਦੋਂ YouTube ਹੁੰਦੀ ਨਾ। ਹਾਂ, ਤੇ ਉਦੋਂ ਦੀ ਅਸਲ 'ਚ ਇਹ ਹੁੰਦਾ ਸੀ ਨਾ, ਆਮ ਤੌਰ ਤੇ ਸਾਡਾ ਜਿਹੜਾ ਸ਼ਾਦੀਆਂ ਦਾ ਸਮਾਨ ਆ ਨਾ, ਜਹੇਜ਼ ਵਗੈਰਾ ਦਾ, ਉਹ ਫਿਰ ਆਪਣੇ ਟਰੱਕਾਂ ਤੇ ਜਿਹੜਾ ਫੈਮਿਲੀ ਦੇ ਹਵਾਲੇ ਨਾਲ ਹੋ ਜਾਂਦੇ। ਉਦੋਂ ਮੈਨੂੰ ਹੋਇਆ ਇਤਫਾਕ ਜਿਹੜਾ ਵਾ ਨਾ, ਤੇ ਇੱਕ ਦਫਾ ਸਈਦ ਨਾ ਇਤਫਾਕ, ਅਸੀਂ ਇਹਨੂੰ ਦੇਖਿਆ ਵਾ ਬੈਠੇ ਨਹੀਂ, ਇੱਕ ਬਰਾਤ ਸੀ ਤੇ ਉਹਦੇ 'ਚ ਨਾ ਇਹਨੇ ਕਿਤੇ ਬੱਸ ਫੜ ਲਈ। ਤੇ ਜਦੋਂ ਬੱਸ ਫੜੀ ਨਾ, ਇਹਨੇ ਝੂੰ ਕਾਰਾਂ ਨੂੰ, ਯਾਨੀ ਕਿ ਜਿਹੜਾ ਕੱਟਣਾ ਸ਼ੁਰੂ ਕੀਤਾ। ਉਹ ਬਰਾਤ ਦੀਆਂ 15-16 ਕਾਰਾਂ ਸੀ, ਜਦੋਂ 8-7 ਕਾਰਾਂ ਇਹਨੇ ਨਾ ਇੰਜੀ ਕੱਟੀਆਂ ਨਾ, ਬਹੁਤ ਸਾਰੇ ਬੰਦੇ ਉਹਨੇ ਕਿਹਾ ਵੀ ਇਹ ਪੱਕ ਨਾ ਜਾਂ ਸਹੀ ਦਾ ਜਾਂ ਵਹੀਦ ਦਾ, ਹੋਰ ਕੋਈ ਤੀਸਰਾ ਬੰਦਾ ਨਹੀਂ ਹੋ ਸਕਦਾ। ਇਦਾਂ ਹੀ ਗੱਲ ਆ ਵੀ, ਇਹਦੇ ਨਾਲ ਤਾਂ ਸਾਡੇ ਬੜੇ ਸਬਰ ਆ ਜੀ। ਬਈ ਇਦਾਂ ਕਾਰ ਦੇ ਡਰਾਈਵਰ ਨੂੰ ਲਾ ਕੇ ਆਪ ਬਹਿ ਜਾਂਦਾ। ਹਾਂਜੀ ਅਕਸਰ ਬਰਾਤ ਦੇ ਵਿੱਚ। ਅੱਛਾ, ਕੋਈ ਉਧਰ ਦੀ ਗੱਲ ਵੀ ਕਰਦੇ ਆ, ਬਾਹਰ ਦੀ ਵੀ ਤੁਹਾਡੇ ਨਾਲ ਰਾਣਾ ਸਾਹਿਬ ਕਰਨਗੇ। ਪਾਕਿਸਤਾਨ ਦੇ ਵਿੱਚ ਕੋਈ ਤੁਸੀਂ ਤਫਤਾਨ ਗਏ ਆ, ਜਿੱਦਾਂ ਕਿ ਤੁਸੀਂ ਦੱਸਿਆ, ਪਿਸ਼ੌਰ ਗਏ, ਕੋਈ ਯਾਦਗਾਰ, ਚਮਨ ਵੀ ਗਏ ਆ, ਕੋਈ ਯਾਦਗਾਰ ਵਾਕਿਆ ਜਿਹੜਾ ਕਦੇ ਭੁੱਲਣ ਵਾਲਾ ਨਾ ਹੋਵੇ? ਮਤਲਬ ਕਿ ਵੀ ਜਿਹੜਾ ਨਕਸ਼ ਹੋਵੇ ਵੀ ਬੰਦੇ ਕਦੇ ਭੁੱਲਦਾ ਨਹੀਂ, ਇੱਕ ਕਦੇ ਨਾ ਕਦੇ ਆਏ ਜਾਂ ਕੋਈ ਚੰਗੀ ਮਾੜੀ ਕੋਈ ਵੀ, ਯਾਨੀ ਕਿ ਗੱਲ ਹੋਵੇ ਮਾੜੀ ਹੋਵੇ, ਗੱਲ ਕੋਈ ਨਹੀਂ ਜੀ, ਵਕਤ ਗੁਜ਼ਰ ਗਿਆ ਆ ਤੇ ਗੱਲਾਂ ਕੋਈ ਨਹੀਂ ਯਾਦ ਰਹੀਆਂ। ਬਸ ਕੋਈ ਵੀ ਨਹੀਂ ਯਾਦ ਵੀ ਕਿਧਰੇ ਕੋਈ ਇਹੋ ਜਿਹਾ ਵਾਕਿਆ ਵਾਕਿਆ ਉਹ ਤਾਂ ਹੁੰਦੇ ਰਹਿੰਦੇ ਜਦੋਂ ਬੰਦਾ ਚੱਲਦਾ, ਬਸ ਨਹੀਂ ਕਦੇ ਦਿਲ ਤੇ ਨਹੀਂ ਲਈ ਕੋਈ ਸ਼ੈ ਵੀ ਲਾਈ। ਹਾਂ, ਦਿਲ ਤੇ ਕਦੇ ਨਹੀਂ ਲਾਈ। ਉਹ ਘਾਟੇ ਵਾਦੇ ਜ਼ਿੰਦਗੀ ਹੁੰਦੇ ਰਹਿੰਦੇ, ਸੋਚਿਆ ਨਹੀਂ ਕਦੇ ਗੱਲਾਂ ਦੇ ਬਾਰੇ। ਕੋਈ ਬੰਦਾ ਕਹਿੰਦਾ ਵੀ ਬਾਲ ਹੀ ਮੌਤ ਤੋਂ ਬਚੇ ਆ, ਜਿਹੜਾ ਵਾ ਇਸ ਤਰ੍ਹਾਂ। ਨਹੀਂ, ਗੱਡੀ ਮੇਰੇ ਕੋਲ ਇੱਕ ਵਾਰੀ ਵੱਜੀ ਹੈ ਜੀ, ਐਵੇਂ ਮੈਂ ਤੁਹਾਨੂੰ ਕਹਾਂ। ਮਾਸਟਰ ਦੀ ਗੱਡੀ ਆਪਣੇ ਚਲਾਉਂਦਾ ਸੀ, ਜਿਹੜੀ ਮਾਸਟਰ ਮਜ਼ਦੂਰ ਕੋਲ ਸੀ ਨਾ, ਇਹ ਵੱਜੀ ਸੀ ਮੇਰੇ ਕੋਲ ਬੜੀ ਜ਼ਬਰਦਸਤ। ਖਿਲਰ ਗਈ ਸੀ? ਹਾਂ, ਪੂਰੀ ਖਿਲਰ ਗਈ ਸੀ ਜੀ। ਉਸ ਤੋਂ ਬਾਅਦ ਤਾਂ ਜੀ ਫਿਰ ਇਹੋ ਜਿਹਾ ਕੋਈ ਫਿਰ ਵਕਤ ਹੀ ਨਹੀਂ ਆਇਆ, ਮਤਲਬ ਕਿ ਬਸ ਉਦੋਂ ਮੋਹਰ ਲੱਗ ਗਈ ਨਾ ਡਰਾਈਵਰ ਦੀ, ਕਹਿੰਦੇ ਗੱਡੀ ਜਦੋਂ ਤੱਕ ਵੱਜਦੀ ਨਾ ਉਦੋਂ ਤੱਕ ਬੰਦਾ ਡਰਾਈਵਰ ਨਹੀਂ ਬਣਦਾ ਹੈ। ਸਾਡੇ ਕੋਲ ਜਦੋਂ ਵੱਜੀ ਨਾ, ਫਿਰ ਅਸੀਂ ਡਰਾਈਵਰ ਬਣ ਗਏ ਬਸ ਉਹਦੇ ਪੂਰੇ। ਇਹ ਆ ਟਰੱਕ ਡਰਾਈਵਰਾਂ ਦੀ ਗੱਲ। ਬੱਸ ਡਰਾਈਵਰਾਂ ਦੀ ਗੱਲ ਇਹ ਆ, ਉਹ ਕਹਿੰਦੇ ਆ ਵੀ ਮੈਂ ਅੱਲਾ ਮਾਫ ਕਰੇ ਇਹੋ ਜਿਹੀ ਗੱਲ ਕਰਨੀ ਨਹੀਂ ਚਾਹੀਦੀ, ਲੇਕਿਨ ਇਹ ਸਾਡੇ ਇੱਥੇ ਗੱਲ ਕਹੀ ਜਾਂਦੀ ਆ ਵੀ ਜਿਹਨੇ ਜਨਾਬ ਜੀ ਬੰਦੇ ਨਾ ਕਹਿੰਦੇ ਥੱਲੇ ਦਿੱਤੇ ਹੋਏ ਹੋਣ ਨਾ, ਤੇ ਉਹਨੂੰ ਆ ਜਿਹੜੇ ਆ ਬੱਟੀਆਂ ਬੱਸਾਂ ਵਾਲੇ ਉਹ ਤਾਂ ਡਰਾਈਵਰ ਹੀ ਨਹੀਂ ਮੰਨਦੇ। ਨਾਲੇ ਫਿਰ ਇੱਕ ਹੋਰ ਵੀ ਗੱਲ ਆ ਨਾ, ਅੱਬੂ ਹੋਰੀ ਡਰਾਈਵਰ ਸੀ, ਚਾਚੇ ਡਰਾਈਵਰ ਸੀ, ਤਾਏ ਡਰਾਈਵਰ ਸੀ, ਸਾਡੇ ਖੂਨ ਦੇ ਵਿੱਚ ਇਹ ਸ਼ੈ ਆ। ਹਾਂ, ਇਹ ਤਾਂ ਤੀਸਰੀ ਚੌਥੀ ਨਸਲ ਜਿਹੜੀ ਹੈ ਨਾ ਡਰਾਈਵਰਾਂ ਦੀ ਹੈ ਸੀ। ਯਾਰ ਇਹ ਤਾਂ ਡਰਾਈਵਰੀ ਕਰਦੇ ਸੀ, ਅਸੀਂ ਤਾਂ ਸਿਰਫ ਇਹਨਾਂ ਦੇ ਪੜੋਸ 'ਚ ਰਹਿੰਦੇ ਆ। ਹਾਂ, ਥੋੜਾ ਜਿਹਾ ਉੱਚੀ ਬੋਲੇ, ਸਮਝ ਆ ਗਈ ਨਾ ਵੀ ਅਸੀਂ ਤਾਂ ਸਿਰਫ ਪੜੋਸ ਦੇ ਵਿੱਚ ਆ, ਜਮਾਂ ਹੀ ਪਾਣੀ ਇੱਕੋ ਮਹੱਲੇ 'ਚ, ਇੱਕੋ ਗਲੀ ਦੇ ਵਿੱਚ। ਸਾਨੂੰ ਅੱਜ ਵੀ ਯਾਦ ਆ 51-65। ਹਾਂਜੀ ਹਾਂਜੀ, ਬਿਲਕੁਲ। ਅੱਜ ਵੀ ਨਕਸ਼ਾ ਦਿਮਾਗ ਦੇ ਵਿੱਚ 51-65 ਗੱਡੀ ਦਾ ਨੰਬਰ ਆ ਜੀ। ਕਿਸੇ ਹੋਰ ਗੱਡੀ ਦੇ ਉੱਤੇ ਵੀ 51-65 ਲਿਖਿਆ ਹੋਇਆ ਨਜ਼ਰ ਆ ਜਾਵੇ ਨਾ, ਹਾਂ, ਤੇ ਇਹ ਹੁੰਦਾ ਵੀ ਸਹੀ ਦੋਣ ਵਾਲੀ ਗੱਡੀ, ਇਹ ਉਹ ਗੱਡੀ ਹੈ ਜੀ, ਚਾਹੇ ਜੋ ਵੀ ਹੈ। ਅੱਛਾ, ਸਈਦ ਨੂੰ ਚੜਾ ਕੇ ਮੈਂ ਹੀ ਆਇਆ ਸੀ 에ਅਰਪੋਰਟ ਜਦੋਂ, ਬਾਈ ਵੀ ਸੀ ਲੱਗਦਾ ਨਾਲ, ਹਨਾ ਬਾਈ? ਹਾਂ, ਸ਼ੇਬ ਸੀ, ਵਹੀਦ ਸੀ। ਹਾਂ, ਅਸੀਂ ਵਾਵਾ ਬੰਦੇ ਜਨਾਬ ਜੀ, ਤੇ ਇਹਦਾ ਚਾਹ ਬੜਾ ਸੀ ਬਾਹਰ ਜਾਣ ਦਾ, ਤੇ ਉਹਦੇ ਬਾਰੇ ਚ ਰਾਣਾ ਸਾਹਿਬ ਬਾਹਰ ਬਾਰੇ ਗੱਲਬਾਤ ਵੀ ਉੱਥੇ ਦੀ ਤੇ ਇੱਥੇ ਦਾ ਕੀ ਹਿਸਾਬ? ਉੱਥੇ ਦੀ ਡਰਾਈਵਰੀ ਤੇ ਇੱਥੇ ਦੀ ਡਰਾਈਵਰੀ ਦਾ ਕੀ ਫਰਕ ਆ? ਫਰਕ ਬਹੁਤ ਆ ਜੀ ਬਾਈ ਜੀ। ਹਾਂ, ਉੱਥੇ ਤਾਂ ਜੀ ਬਹੁਤ ਅੱਛਾ ਕੰਮ ਆ, ਤੇ ਉੱਥੇ ਜਿਹੜਾ ਨਾ ਜਿਹਦਾ ਤਾਂ ਕਫੀਲ ਚੰਗਾ ਹੋਵੇ, ਸੌਦੀ ਚੰਗਾ ਹੋਵੇ, ਉਹਦਾ ਤਾਂ ਮਜ਼ਾ ਆ, ਤੇ ਜਿਹਦਾ ਨਾ ਸੌਦੀ ਚੰਗਾ ਹੋਵੇ ਉਹਦੇ ਵਾਸਤੇ ਖੁਆਰੀ ਆ। ਪਰ ਸਭ ਤੋਂ ਚੰਗਾ ਕੰਮ ਮੈਂ 9 ਸਾਲ ਤਕਰੀਬਨ ਰਿਹਾ ਆ, ਸਭ ਤੋਂ ਚੰਗਾ ਕੰਮ ਜਿਹੜਾ ਨਾ ਟਰਾਲੇ ਦਾ ਜਿਹੜਾ ਡਰਾਈਵਰ ਆ ਨਾ ਉਹਦਾ ਆ। ਅੱਛਾ,
ਨਹੀਂ, ਲੇਕਿਨ ਕੰਮ ਦੇ ਹਵਾਲੇ ਨਾਲ ਇਹ ਤਾਂ ਹੋ ਗਿਆ ਨਾ, ਚਲੋ ਕਫੀਲ ਦੇ ਹਵਾਲੇ ਨਾਲ, ਗੱਡੀਆਂ ਦੇ ਹਵਾਲੇ ਨਾਲ ਗੱਡੀਆਂ ਸੜਕਾਂ ਤੇ ਗੱਡੀਆਂ ਜੀ ਉੱਥੇ ਨਾ ਜੀ ਟਰੈਕਟਰ ਹੈਗਾ ਜੀ, ਨਾ ਟਰਾਲੀ ਆ, ਨਾ ਰਕਸ਼ਾ, ਨਾ ਮੋਟਰਸਾਈਕਲ। ਅੱਛਾ ਇਹ 4 ਚੀਜ਼ਾਂ ਨਹੀਂ ਹੈ। ਇਹੀ ਟੂਲ ਟੈਕਸ ਉੱਥੇ ਨਹੀਂ ਹੈ ਜੀ, ਅੱਛਾ ਹੈ ਹੀ ਨਹੀਂ। ਹੈ ਹੀ ਨਹੀਂ, ਬਿਲਕੁਲ ਨਹੀਂ ਹੈ। ਅੱਛਾ ਤੇ ਉੱਥੇ 80 ਦੀ ਸਪੀਡ ਹੈ ਜੀ ਗੱਡੀ ਦੀ, 80 ਦੀ 80 ਦੀ। ਹਾਂ 80 ਦੀ ਕਿ 180 ਨਹੀਂ ਨਹੀਂ 80 ਕੱਲੇ ਦੀ, ਟਰਾਲੇ ਦੀ। ਟਰਾਲੇ ਦੀ ਗੱਲ। ਕਾਰ ਦੀ ਕਈ ਰੋਡਾਂ ਦੇ 120 ਆ ਤੇ ਕਈ ਰੋਡਾਂ ਦੇ 140 ਆ। ਤੇ ਜਿਹੜੀਆਂ ਗੱਡੀਆਂ ਜੀ ਉੱਥੇ, ਉਹ ਗੱਡੀਆਂ ਜੀ ਕੰਪਨੀ ਦੇ ਫਰੇਮ। ਅੱਛਾ ਜਿਵੇਂ ਕੰਪਨੀ ਜੋ ਫਰੇਮ ਆਪਾਂ ਹਾਂ ਕਾਰ ਆ ਜਾਂਦੀ, ਜਿਵੇਂ ਆਪਾਂ ਨਵਾਂ ਮਾਡਲ ਕੋਈ ਗੱਡੀ ਲੈ ਲੈਂਦੇ ਆ, ਸਹੀ। ਕੰਪਨੀ ਦੇ ਫਰੇਮ ਗੱਡੀਆਂ ਜੀ। ਤੇ ਗੱਡੀਆਂ ਬੜੀ ਸਵਾਦੀਆਂ ਜੀ, ਉਹ ਬੜੀ ਕਿਹੜੀ ਕੰਪਨੀਆਂ ਦੀਆਂ ਵੈਸੇ ਉੱਥੇ ਗੱਡੀ ਜੀ ਮੈਂ ਵਾਲਵੋ ਚਲਾਈ ਆ ਜੀ, ਮਰਸੀਡੀਜ਼ ਚਲਾਈ ਆ ਜੀ। ਮਰਸੀਡੀਜ਼ ਦਾ ਟਰੱਕ, ਹਾਂ ਜੀ, ਟਰਾਲਾ ਵੱਡਾ ਟਰਾਲਾ। ਹਾਂ ਠੀਕ ਹੈ ਜੀ। ਤੇ ਉਹ ਤਾਂ ਜੀ ਇੰਜ ਹੀ ਹੈ ਜਿਵੇਂ ਕਾਰ 'ਚ ਵੀ ਨਹੀਂ ਉਹਨਾਂ ਮਜ਼ਾ ਆਉਂਦਾ ਜਿੰਨਾ ਉਹਦੇ 'ਚ ਬੈਠਿਆ ਮਜ਼ਾ। ਵੈਸੇ ਉਹ ਬੜਾ ਲੈਵਿਸ਼ ਹੁੰਦਾ ਅੰਦਰੋਂ, ਵੀ ਉਹ ਅੰਦਰੋਂ ਕਹਿੰਦੇ ਬੜਾ ਉਹਦੇ ਵਿੱਚ ਜੀ 2 ਬਰਥ ਲੱਗੇ ਹੁੰਦੇ ਆ। ਅੱਛਾ ਬਰਥ ਤੇ ਬੰਦਾ ਪੈਂਦਾ ਨਾ, ਉਹ ਸਪਰਿੰਗ ਵਾਲਾ ਬਰਥ ਹੁੰਦਾ ਆ। ਅੱਛਾ ਸੀਟ ਜਿਹੜੀ ਉਹ ਹਵਾ ਵਾਲੀ ਹੁੰਦਾ ਸਿਸਟਮ ਸਾਰਾ, ਜੇ ਬੰਦੇ ਨੇ ਉਹਦੇ ਤੇ ਬਹਿਣਾ ਆ, ਉਹਨੇ ਬੰਦੇ ਨੇ ਇੰਜ ਉੱਤੇ ਕਰ ਲੈਣਾ ਤੇ ਜਿੱਥੇ ਮਾੜਾ ਜੰਪ ਲੱਗਣਾ, ਉਹ ਸੀਟ ਨੇ ਇੰਜ ਕਰਨਾ। ਅੱਛਾ ਠੀਕ ਹੈ ਜੀ। ਵੀ ਉਹਦੇ ਪਿੱਛੇ ਨਾ, ਉਹਨੂੰ ਕਹਿੰਦੇ ਅਰਬੀ ਦੇ ਵਿੱਚ ਕਹਿੰਦੇ ਗਿਰਬਾ, ਹਵਾ ਵਾਲਾ, ਜਿਵੇਂ ਕਮਾਨੀ ਆਪਾਂ ਕਹਿੰਦੇ ਆ, ਉਹਨੂੰ ਕਮਾਨੀ ਨਹੀਂ ਹੁੰਦੀ। ਅੱਛਾ ਅੱਛਾ ਉਹ ਗਿਰਬੇ ਹੁੰਦੇ ਹਵਾ ਦੇ। ਉਹ ਮਾੜਾ ਜੰਪ ਲੱਗਦਾ ਨਾ, ਗੱਡੀ ਇੰਜ ਕਰਦੀ, ਡਰਾਈਵਰ ਨੂੰ ਜੰਪ ਨਹੀਂ ਲੱਗਦਾ ਉਹਦੇ ਵਿੱਚ। ਅੱਛਾ ਡਰਾਈਵਰ ਨੂੰ ਨਾ ਬਾਹਰੋਂ ਆਵਾਜ਼ ਆਉਂਦੀ ਗੱਡੀ ਦੀ। ਅੱਛਾ ਸ਼ੀਸ਼ੇ ਚੜੇ ਹੁਣ, ਏਸੀ ਚੱਲਦਾ ਹੁੰਦਾ ਹੈ ਜੀ। ਅੱਛਾ ਹਰ ਟਾਈਮ ਉੱਥੇ ਇੰਜ ਵੀ ਹੋਇਆ ਕਿ 15 ਦਿਨ ਬਾਅਦ ਗੱਡੀ ਬੰਦ ਕੀਤੀ ਆ। ਅੱਛਾ ਵੀ 15 ਦਿਨ ਸਟਾਰਟ ਹੀ ਆ। 15 ਦਿਨ ਸਟਾਰਟ ਹੀ ਆ। ਜਿੱਥੇ ਤੁਹਾਨੂੰ ਨੀਂਦ ਆਈ ਰੋਡ ਦੇ ਨਾਲ ਖੜੀ ਕੀਤੀ ਆ, ਤੁਸੀਂ ਸੌ ਗਏ ਆ। ਅੱਛਾ 4 ਘੰਟੇ ਬਾਅਦ ਉੱਠੇ ਆ, 5 ਬਾਅਦ ਉੱਠੇ ਆ, ਗੱਡੀ ਏਸੀ ਚੱਲ ਰਿਹਾ ਜੀ, ਤੁਸੀਂ ਸੁੱਤੇ ਪਏ ਆ। ਤੁਹਾਨੂੰ ਕਿਸੇ ਨੇ ਆ ਕੇ ਠਾਣਾ ਨਹੀਂ, ਕਿਸੇ ਨੇ ਕੋਈ ਗੱਲ ਨਹੀਂ ਕਰਨੀ ਹੈ। ਅੱਛਾ ਜਿਸ ਤਰ੍ਹਾਂ ਇੱਥੇ ਟਰੱਕਾਂ ਦੇ ਹੋਟਲ ਆ, ਉੱਥੇ ਵੀ ਅਲੱਗ ਹੋਟਲ ਨਹੀਂ ਜੀ, ਉੱਥੇ ਹੋਟਲ 100 ਤਕਰੀਬਨ 100-150 ਕਿਲੋਮੀਟਰ ਬਾਅਦ ਆਉਂਦਾ ਜੀ। ਅੱਛਾ ਇੰਜ ਹੋਟਲ ਨਹੀਂ ਹੈ ਉੱਥੇ, ਅੱਛਾ ਅੱਛਾ ਆਹ ਸਿਸਟਮ ਨਹੀਂ ਹੈ ਉੱਥੇ। ਸਹੀ। ਉੱਥੇ ਸਿਸਟਮ ਹੋਰ ਆ। ਕੋਈ ਮਨਜ਼ੂਰ ਸ਼ੁਦਾ ਹੋਟਲ, ਹਾਂ, ਉੱਥੇ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਨਾ ਹੋਟਲ ਪਾ ਸਕਦੇ ਆ, ਭਾਵੇਂ ਤੁਹਾਡੀ ਆਪਣੀ ਜਗ੍ਹਾ ਆ, ਨਾ ਤੁਸੀਂ ਘਰ ਬਣਾ ਸਕਦੇ। ਉੱਥੇ ਦਾ ਜਿਹੜਾ ਕਾਨੂੰਨ ਆ, ਨਾ ਵਾਸ਼ਰੂਮ ਤੁਸੀਂ ਆਪਣੀ ਮਰਜ਼ੀ ਨਾਲ ਬਣਾ ਸਕਦੇ। ਉਹਨਾਂ ਕੋਲ ਮਨਜ਼ੂਰੀ ਲੈਣੀ ਆ ਤੁਸੀਂ ਹੁਕੂਮਤ ਕੋਲੋਂ, ਤੇ ਫਿਰ ਤੁਸੀਂ ਬਣਾ ਸਕਦੇ ਆ। ਖਾਣਾ ਪੀਣਾ ਉੱਥੇ ਪਾਕਿਸਤਾਨੀ ਸਟਾਈਲ ਵਗੈਰਾ ਦਾ ਹਾਂ, ਪਾਕਿਸਤਾਨੀ ਖਾਣਾ ਬਹੁਤ ਅੱਛੇ ਜੀ ਉੱਥੇ। ਉੱਥੇ ਹੋਟਲ ਬੜੇ ਸਾਫ ਸੁਥਰੇ ਆ। ਇੱਕ ਮਹਿਕਮਾ ਆ, ਅਰਬੀ ਚ ਕਹਿੰਦੇ ਉਹਨੂੰ ਬਲਦੀਆ ਦਾ, ਉਹ ਚੈੱਕ ਕਰਦੇ ਆ ਕੇ ਹੋਟਲ। ਮੱਖੀ ਨਹੀਂ ਨਜ਼ਰ ਆਏਗੀ ਤੁਹਾਨੂੰ ਹੋਟਲ ਦੇ ਵਿੱਚ, ਨਾ ਮੱਛਰ ਨਜ਼ਰ ਆਏਗਾ, ਕੋਈ ਸ਼ੈ ਨਹੀਂ ਨਜ਼ਰ ਆਏਗੀ ਹੋਟਲ ਦੇ ਵਿੱਚ। ਜਿੱਥੇ ਤੁਸੀਂ ਵੜੋਗੇ ਹੋਟਲ ਇੰਜ ਹੋਊਗਾ, ਇੰਨੀ ਸਫਾਈ ਹੋਊਗੀ ਨਾ ਹੋਟਲ 'ਚ, ਤੁਸੀਂ ਛੱਡ ਹੀ ਗੱਲ ਦੋ, ਤੁਸੀਂ ਦੇਖਦੇ ਰਹਿ ਜਾਓਗੇ। ਵੈਸੇ ਜ਼ਿਆਦਾ ਤੁਸੀਂ ਉੱਥੇ ਕਿਹੜਾ ਖਾਣਾ, ਇੱਥੇ ਤਾਂ ਹੁੰਦਾ ਨਾ ਵੀ ਆ ਜੀ ਉੱਥੇ ਜ਼ਿਆਦਾ ਜੀ, ਉੱਥੇ ਜੀ ਜ਼ਿਆਦਾ ਆਮ ਹੋਟਲਾਂ ਤੇ ਜੀ ਬੱਕਰਾ ਪੱਕਦਾ ਜੀ ਗੋਸ਼ਤ 'ਚ, ਤੇ ਚਾਵਲ ਤੇ ਜਿਹੜਾ ਨਾ ਮੁਰਗੀ, ਉਹਨੂੰ ਕਹਿੰਦੇ ਅਰਬੀ 'ਚ ਫਾਰਮ ਕਹਿੰਦੇ ਆ, ਉਹ ਮਤਲਬ ਜ਼ਿਆਦਾ ਖਾਂਦੇ ਲੋਕ। ਬੱਕਰਾ ਵੀ, ਚਾਵਲ ਬਹੁਤ ਖਾਂਦੇ ਲੋਕ ਉੱਥੇ। ਉਹ ਮੰਦੀ ਵਾਲਾ ਜਿਹੜਾ, ਹਾਂਜੀ ਮੰਦੀ ਵਾਲਾ ਵੀ, ਉਹ ਲੈ ਦੇ ਵੀ, ਮੰਦੀ ਤਾਂ ਸੋਦੀ ਖਾਂਦੇ ਨਾ ਜ਼ਿਆਦਾ। ਅੱਛਾ ਉਹ ਮੁਰਗੀ ਚਾਵਲ ਕਹਿੰਦੇ, ਮਤਲਬ ਉਹਨੂੰ ਕਹਿੰਦੇ ਫਾਰਮ, ਉਹ ਖਾਂਦੇ ਡਰਾਈਵਰ ਜ਼ਿਆਦਾ। ਜਾਂ ਗੋਸ਼ਤ ਵੀ, ਜਦੋਂ ਉੱਥੇ ਜੀ ਸਫਾਈ ਬੜੀ ਹੈ ਜੀ। ਹਾਂ, ਉੱਥੇ ਮਜ਼ਾ ਬੜਾ। ਅੱਛਾ ਉੱਥੇ ਦੇ ਜਿੱਦਾਂ ਖਾਣਿਆਂ ਆਪਣੇ ਇੱਥੇ ਹੁਣ ਟਰੱਕ ਦਾ ਮਾਲਕ ਹੁੰਦਾ, ਹਾਂਜੀ। ਉਹਨੇ ਡਰਾਈਵਰ ਰੱਖਿਆ ਹੋਇਆ, ਹਾਂਜੀ, ਉਹ ਹਰ 10 ਮਿੰਟ ਬਾਅਦ ਹਾਂਜੀ ਕਿੱਥੇ ਪਹੁੰਚ ਗਿਆ, ਨਾ ਉਹ ਕੋਈ ਗੱਲ ਨਹੀਂ ਜੀ, ਇਹੋ ਜਿਹਾ ਕੋਈ ਸੀਨ ਨਹੀਂ ਹੈ ਉੱਥੇ। ਉੱਥੇ ਮਾਲਕ ਨਹੀਂ ਪੁੱਛਦੇ, ਉਹਨਾਂ ਨੇ ਅੱਗੇ ਮੁੰਸ਼ੀ ਰੱਖੇ, ਉਹਨਾਂ ਨੂੰ ਕਹਿੰਦੇ ਅਰਬੀ ਚ ਮਦੀਰ ਰੱਖੇ ਹੋਏ ਆ ਬੰਦੇ। ਉਹਨਾਂ ਨੇ ਤੁਹਾਨੂੰ ਪੁੱਛਣਾ ਆ, ਉਹਨਾਂ ਦਾ ਆਪਣਾ ਸਾਥੀ ਜਿਹੜੇ ਬੰਦੇ ਦੇ ਗੱਡੀ ਚਲਾਉਂਦੇ ਸੀ ਨਾ, ਜਦੋਂ ਆਪਣਾ ਕੰਮ ਸੀ ਸੀਮੈਂਟ ਦਾ, ਅਸੀਂ 400 ਕਿਲੋਮੀਟਰ ਜਾਈਦਾ ਸੀ ਡੇਲੀ, 400 ਵਾਪਸ ਜਾਈਦਾ ਸੀ। ਇਧਰੋਂ ਖਾਲੀ ਜਾਈਦਾ, ਸੀਮੈਂਟ ਲੈ ਕੇ ਆਈਦਾ ਸੀ। ਉਹਦਾ ਆਪਣਾ ਕੰਮ ਸੀ। ਉਹ ਸਾਨੂੰ ਇੰਜ ਵੀ ਹੁੰਦਾ ਸੀ, ਕਿਤੇ 20 ਦਿਨ ਸਾਨੂੰ ਮਿਲਦਾ ਹੀ ਨਹੀਂ ਸੀ ਮਾਲਕ। ਜਦੋਂ ਸਾਨੂੰ ਕੋਈ ਮੇਨ ਜ਼ਰੂਰਤ ਪੈਣੀ ਆ, ਕੋਈ ਵੱਡਾ ਕੋਈ ਗੱਡੀ ਦਾ ਤੁਹਾਡਾ ਨੁਕਸਾਨ ਹੋਇਆ, ਫਿਰ ਅਸੀਂ ਉਹਨੂੰ ਮੈਸੇਜ ਮਾਰਨਾ, ਉਹਨੇ ਕਹਿਣਾ ਜੀ ਹੋ ਜਾਣਾ। ਕੋਈ ਕੰਮ ਮਿਸਤਰੀ ਰੱਖੇ ਹੋਏ ਸੀ ਉਹਨਾਂ ਨੇ ਆਪਣੇ, ਮਤਲਬ ਉੱਥੇ ਜਾ ਗੱਡੀ ਖੜਨੀ ਆ, ਖੜੀ ਕਰਨੀ ਆ, ਮਦੀਰ ਨੂੰ ਫੋਨ ਮਾਰਨਾ ਜਾਂ ਮੈਸੇਜ, ਉਹਨੇ ਬੰਦਾ ਮਿਸਤਰੀ ਭੇਜ ਦੇਣਾ। ਟਾਇਰ ਚਾਹੀਦੇ ਆ, ਉਹਨੂੰ ਮਦੀਰ ਨੂੰ ਕਹਿਣਾ, ਉਹਨੇ ਟਾਇਰ ਭੇਜ ਦੇਣਾ। ਮੋਬਾਈਲ ਚਾਹੀਦਾ, ਜੋ ਚਾਹੀਦਾ, ਪਰ ਅਸੀਂ ਨਹੀਂ ਹੱਥ ਲਾਣਾ ਕਿਸੇ ਸ਼ੈ ਨੂੰ। ਅਸੀਂ ਕੋਈ ਕੰਮ ਨਹੀਂ ਕਰਨਾ। ਅਸੀਂ ਨਾ ਟਾਇਰ ਖੋਲਣਾ, ਨਾ ਰੱਸਾ ਪਾਣਾ, ਨਾ ਮੋਬਾਈਲ ਬਦਲਣਾ, ਅਸੀਂ ਸਿਰਫ ਗੱਡੀ ਚਲਾਣੀ। ਤੇ ਜਿਹੜਾ ਸਫ਼ਰ ਦੇ ਦੌਰਾਨ ਅਗਰ ਕੋਈ ਮਸਲਾ ਬਣ ਜਾਏ ਨਾ, ਉਹ ਅਸੀਂ ਸਫਰੀ ਪੈਂਚਰੀਆਂ ਫਿਰਦੀਆਂ ਹੁੰਦੀਆਂ, ਜਿਵੇਂ ਇੱਥੇ ਡਾਲੇ ਨਾ, ਡਾਲੇ ਦੇ ਉੱਤੇ ਟੈਂਕੀ ਰੱਖੀ ਹੁੰਦੀ ਉਹਨਾਂ ਨੇ। ਸਾਡੇ ਕੋਲ ਹਰ ਜਗ੍ਹਾ ਦਾ ਨੰਬਰ ਹੁੰਦੇ ਸੀ, ਫੋਨ ਮਾਰਨਾ ਤੇ ਬੰਦਿਆਂ ਨੇ ਆ ਕੇ ਨਾ ਜੀ ਟਾਇਰ ਖੋਲ ਕੇ ਸਟੱਪਣੀ ਵਾਲੀ ਜਗ੍ਹਾ ਤੇ ਚੱਕ ਕੇ ਆਪ ਟਾਇਰ ਲਾਣਾ, ਲਾ ਕੇ ਕੱਸ ਕੇ ਅਸੀਂ ਉਹਨਾਂ ਨਾਲ ਪੈਸੇ ਮੁੱਕੇ ਹੋਣੇ ਜਿਹੜੇ। ਲਓ ਜੀ, ਜਲੇਬੀਆਂ ਵੀ ਆ ਗਈਆਂ ਜੀ ਸਾਡੇ ਵਾਸਤੇ।
ਆਮਸ਼ੂਰੀ ਬੈਠੇ ਆ, ਉਧਰ ਨਵੀਰ ਚਿੱਟਾ ਬੈਠਿਆ ਜੀ, ਉਹਨਾਂ ਨੇ ਇੱਥੇ ਸਾਨੂੰ ਦੇਖਿਆ ਬੈਠਿਆਂ ਨੂੰ ਤੇ ਜਲੇਬੀਆਂ ਭੇਜਤੀਆਂ ਜੀ ਸਾਡੇ ਵਾਸਤੇ। ਅੱਛਾ ਜੀ ਰਾਣਾ ਸਾਹਿਬ, ਹਾਂਜੀ ਇੱਥੇ ਜਿੱਦਾਂ 2 ਡਰਾਈਵਰ ਫਸਟ ਤੇ ਸੈਕੰਡ, ਹਾਂਜੀ। ਉੱਥੇ ਵੀ ਇਹੀ ਸਿਸਟਮ ਆ? ਨਹੀਂ, ਉੱਥੇ ਇੱਕ ਡਰਾਈਵਰ ਹੁੰਦਾ ਜੀ। ਅੱਛਾ, ਉਹ ਨਹੀਂ ਜਾਣਾ? ਉਹਨੇ ਜਾਣਾ, ਗੱਡੀਆਂ ਹੀ ਇੰਨੀਆਂ ਉਹ ਆ ਜੀ VIP, ਉਹ ਤਾਂ ਪਤਾ ਨਹੀਂ ਲੱਗਦਾ ਹੈ। ਤੁਹਾਨੂੰ ਕਿਹਾ 80 ਦੀ ਸਪੀਡ ਜਾਣਾ ਆ, ਜਿੰਨੀ ਉਹ ਲੱਦੀ ਖਾਲੀ ਜਾਂਦੀ ਆ ਉਵੇਂ ਲੱਦੀ ਹੋ ਜਾਂਦੀ ਆ। ਅੱਛਾ ਹਾਂਜੀ, 30 ਟਨ ਵਜ਼ਨ ਲੱਦਣਾ ਉਹਨੇ ਮਕੂਲ। ਤਨਖਾਹ ਉੱਥੇ ਫਿਕਸ ਆ? ਤਨਖਾਹ ਜੀ ਫਿਕਸ ਆ। ਪਹਿਲਾਂ ਜਦੋਂ ਮੈਂ ਗਿਆ ਸੀ ਉਦੋਂ ਤਾਂ 1800 ਸੀ, ਹੁਣ 2000 ਆ। ਕਿ ਉੱਤੋਂ ਵੀ ਪੈਸੇ ਬਣ ਦਿੰਦੇ, ਮਤਲਬ ਕੋਈ ਰੁਪਈਆ 3500 4000 ਜੀ ਬਣ ਜਾਂਦਾ ਬੰਦੇ ਦਾ। ਉੱਤੋਂ ਕਿਸ ਤਰ੍ਹਾਂ ਬਣ ਜਾਂਦੇ? ਉੱਧਰੋਂ ਟ੍ਰਿਪ ਹੁੰਦਾ ਨਾ, ਰੋਜ਼ ਜਿਹੜਾ ਚੱਕਰ ਜਾਣਾ ਉਹ ਟ੍ਰਿਪ ਮਿਲਦਾ, ਮਤਲਬ ਅੱਛਾ, ਅਰਬੀ ਟ੍ਰਿਪ ਕਹਿੰਦੇ। TAD, ਅੱਛਾ ਅਰਬੀ ਟ੍ਰਿਪ ਕਹਿੰਦੇ ਉਹਨੂੰ। ਉਹ ਮਿਲਣਾ, ਉਹਦੇ ਵਿੱਚ ਤੇਲ ਦੇ ਪੈਸੇ ਕੱਢਣੇ ਆ, ਤੇ ਉਹਦੇ ਚੋਂ ਮਤਲਬ ਰੋਟੀ ਦੇ ਕੱਢਣੇ ਆ, ਤੇ ਉਹਦੇ ਵਿੱਚੋਂ ਵੀ ਰੁਪਈਆ 7-8000 ਡੇਲੀ ਬਚ ਜਾਂਦਾ। ਅੱਛਾ, ਬਹੁਤ ਸਾਰੇ ਦੋਸਤ ਆ ਜਿਹੜੇ ਮੇਰੇ ਜਾਣਨ ਵਾਲੇ ਵੀ ਆ, ਉਹ ਕਹਿੰਦੇ ਗੱਡੀ 'ਚ ਹੀ ਬਸ ਸੁਣਦੇ ਆ, ਕਮਰਾ ਕੁਮਰਾ ਕੋਈ ਨਹੀਂ ਕਿਧਰੇ ਲੈਂਦੇ, ਜਿਵੇਂ ਡਰਾਈਵਰੀ ਜਿੰਨੇ ਸਾਲ ਕੀਤੀ ਇਹਦੇ 'ਚ। ਨਹੀਂ, ਜਿਹਨੇ ਸਾਡਾ ਜਿਹੜਾ ਕਫੀਲ ਸੀ ਬੰਦਾ ਬਹੁਤ ਅੱਛਾ ਸੀ, ਐਵੇਂ ਤੁਹਾਨੂੰ ਕਹੀਏ। ਸਾਡੇ ਕੋਲ ਤਾਂ ਕਮਰਾ ਵੀ ਸੀ ਗੱਡੀ ਤੇ, ਜਦੋਂ ਸਫ਼ਰ ਜਾਣਾ ਜਿੱਥੇ ਨੀਂਦ ਆਣੀ ਗੱਡੀ ਸੋ ਜਾਣਾ, ਨਹੀਂ ਤੇ ਕਮਰੇ ਚ ਆ ਕੇ ਸੋਣਾ। ਹਾਂ, ਮਾਲਕ ਨਹੀਂ ਸੀ ਕਹਿੰਦੇ ਤੁਸੀਂ ਜਿੱਥੇ ਮਰਜ਼ੀ ਸੁੱਤੇ ਰਹੋ, ਜਿੱਥੇ ਮਰਜ਼ੀ ਖੜੀ ਕਰੀ ਰੱਖੋ ਗੱਡੀ। ਕਫੀਲ ਨੇ ਸਾਨੂੰ, ਸੌਦੀ ਨੇ ਨਹੀਂ ਪੁੱਛਣਾ ਕਿ ਤੁਸੀਂ ਇੱਥੇ ਕਿਉਂ ਖੜੇ ਆ, ਕਿਉਂ ਗੱਡੀ ਸਟਾਰਟ ਆ, ਕੋਈ ਇਹੋ ਜਿਹਾ ਕੋਈ ਚੱਕਰ ਨਹੀਂ। ਤੇਲ ਸਸਤਾ, ਤੇਲ ਤੁਸੀਂ ਆਪਣੇ ਪੱਲਿਓਂ ਪਵਾਉਣਾ, ਜਿੱਥੇ ਮਰਜ਼ੀ ਖੜੇ ਰਹੋ। ਅੱਛਾ, ਇਹ ਚੋਰਾਕਾਰੀ ਜਿੱਦਾਂ ਆਪਣੇ ਇੱਥੇ ਆਪਾਂ ਦੇਖਦੇ ਆ, ਫੜੀ ਗਿਆ ਕਿਧਰੇ, ਡਾਕੂਆਂ ਨੇ ਘੇਰ ਲਿਆ ਤੇ ਆ ਕਰ ਲਿਆ। ਚੋਰਾਕਾਰੀ ਕੋਈ ਨਹੀਂ ਜੀ ਉੱਥੇ, ਜਿੱਥੇ ਮਰਜ਼ੀ ਖੜੀ ਕਰਕੇ ਸਾਈਡ ਤੇ ਸੌ ਜਾਓ ਤੁਸੀਂ। ਇੱਥੇ ਪਾਕਿਸਤਾਨ ਕਿਤੇ ਡਕੈਤੀ ਡਕੂਤੀ ਦਾ ਕਦੇ ਹੋਇਆ? ਬੜਾ ਜੀ ਹੋਇਆ ਜੀ, ਇੱਥੇ ਇੱਕ ਦਿਨ ਪੈ ਗਏ ਚੋਰਾ ਮਾਮੂ ਕਾਂਜੜ ਕ੍ਰਾਸ ਕਰਕੇ। ਅੱਛਾ, ਉੱਥੋਂ ਗੱਡੀ ਬੈਗ ਭਜਾਤੀ, ਅਜ਼ਮਤ ਨੂੰ ਪੁੱਛੋ ਤਾਂ ਤੁਸੀਂ। ਬੈਗ 1.5 ਕਿਲੋਮੀਟਰ ਗੱਡੀ ਰਾਤ ਨੂੰ ਭਜਾਤੀ। ਬੈਗ ਗੱਡੀ ਵਾਲੇ ਦਾ ਬੜਾ ਤਜਰਬਾ। ਬੈਗ ਭਜਾਤੀ 1.5 ਕਿਲੋਮੀਟਰ ਗੱਡੀ, ਬੰਦਿਆਂ ਨੇ ਬੜੇ ਫਾਇਰ ਮਾਰੇ, ਟਾਇਰ ਨੂੰ ਗੋਲੀ ਲੱਗ ਗਈ, ਬੜੇ ਫਾਇਰ ਮਾਰੇ। ਜਾਨੀ ਨਾਲ ਸੀ ਮੇਰੇ, ਅਜ਼ਮਤ ਸੀ ਨਾਲ, ਬੜੇ ਫਾਇਰ ਮਾਰੇ ਉਹਨਾਂ ਨੇ। ਕਹਿਣ ਦੋਵੇਂ ਰੋਕ ਲਾ ਗੱਡੀ, ਮੈਂ ਕਿਹਾ ਜੇ ਗੋਲੀ ਵੱਜੂਗੀ ਫੇਰ ਹੀ ਰੋਕਣੀ ਆ, ਇੰਜ ਨਹੀਂ ਰੋਕਣੀ। ਤੇ ਸਿੰਧ ਚ ਬੜਾ ਮਸਲਾ ਬਣਦਾ ਵਾ। ਸਿੰਧ ਤਾਂ ਜਗ ਪਤਾ ਨਹੀਂ ਲੱਗਦਾ ਜੀ, ਡਾਕੂ ਆ ਜਾਂਦੇ ਅੱਗੇ। ਹਾਂ, ਕਦੇ ਹੋਇਆ ਇਹ ਜਾਂ? ਹਾਂ, ਅਗਲੇ ਦਿਨ ਵੀ ਅਸੀਂ ਆਏ ਆ, ਸਾਡੇ ਤੋਂ ਅੱਗੇ ਬਰਾਤ ਵਾਲੀ ਕਾਰ ਜਾਂਦੀ ਪਈ ਸੀ, ਉਹਨੂੰ ਰੋਕ ਲਿਆ ਉਹਨਾਂ ਨੇ। ਉਹ ਤਾਂ ਲਾਈਆਂ, ਖਿੱਚੀ ਕੋਈ ਲੈ ਗਏ ਕੁਛ ਹੈ। ਅਸੀਂ ਥੋੜਾ ਪਿੱਛੇ 3-4 ਗੱਡੀਆਂ, ਤੇ ਉਹਦੇ ਨਾਲ ਦੀਆਂ ਦੂਸਰੀਆਂ ਗੱਡੀਆਂ ਆ ਗਈਆਂ, ਭੱਜ ਗਏ ਬੰਦੇ। ਅੱਛਾ, ਤੇ ਸਊਦੀਆ 'ਚ ਕੋਈ ਇਹੋ ਜਿਹਾ ਕਦੇ ਕੋਈ? ਹਾਂ ਜੀ, ਸਊਦੀਆ ਹੈ ਹੀ ਨਹੀਂ, ਕਾਨੂੰਨ ਹੀ ਬੜਾ ਜੀ, ਇੱਥੇ ਵੀ VIP ਆ। ਅੱਛਾ, ਕਈ ਕਹਿੰਦੇ ਆ ਪ੍ਰਦੇਸ਼ ਜਿਹੜਾ ਆ, ਹਾਂਜੀ, ਬੰਦੇ ਜਾ ਕੇ ਰੋਂਦੇ ਵੀ ਆ, ਪ੍ਰਦੇਸ਼ ਕੱਟਣਾ ਕਿੱਦਾਂ ਦਾ? ਉਹ ਪ੍ਰਦੇਸ਼ ਜੀ, ਬੰਦਾ ਜਾਂ ਕੰਮ ਅੱਛਾ ਹੋਵੇ, ਤੇ ਅੱਗੇ ਜਿਹਦੇ ਨਾਲ ਬੰਦਾ ਕੰਮ ਕਰਦਾ ਉਹ ਬੰਦਾ ਅੱਛਾ ਹੋਵੇ, ਪ੍ਰਦੇਸ਼ ਦਾ ਨਹੀਂ ਪਤਾ ਚੱਲਦਾ। ਜਦੋਂ ਤੁਸੀਂ 2.5-3 ਲੱਖ ਰੁਪਇਆ ਕਮਾਉਂਦੇ ਆ ਨਾ, ਤੇ ਹਰ ਮਹੀਨੇ ਦੀ ਲੈਂਦੇ ਆ ਤੁਸੀਂ, ਪ੍ਰਦੇਸ਼ ਦਾ ਕੋਈ ਨਹੀਂ ਪਤਾ ਚੱਲਦਾ। ਪੈਸਾ ਜੀ 3 ਲੱਖ ਰੁਪਇਆ, 3.5 ਲੱਖ ਰੁਪਇਆ ਤੁਹਾਡੀ ਜੇਬ ਚ ਆ ਜਾਣਾ ਹਰ ਮਹੀਨੇ। ਮਾਲ ਪਿੱਛਾ ਤਾਂ ਕਰਦਾ ਜਜ਼ਬਾਤ ਨੂੰ। ਰਾਣਾ ਸਾਹਿਬ, ਮੈਂ ਉਦੋਂ ਇੱਕ ਗੱਲ ਕੀਤੀ, ਇੱਕ ਇਹ ਸੀ ਪੁੱਛਣਾ ਵੀ ਜਦੋਂ ਬੇਨਜ਼ੀਰ ਸ਼ਹੀਦ ਹੋਈ ਨਾ, ਹਾਂਜੀ, ਉਦੋਂ ਬਹੁਤ ਸਾਰੀ ਟਰੱਕ ਜਿਹੜੇ ਆ ਨਾ ਸੜੇ, ਤੁਸੀਂ ਉਦੋਂ ਕਿੱਥੇ ਸੀ? ਅਸੀਂ ਹੈਦਰਾਬਾਦ ਸੀ ਜੀ ਉੱਥੋਂ। ਉਦੋਂ ਜਦੋਂ ਮੈਂ ਭਾਈ ਦੇ ਨਾਲ ਡਰਾਈਵਰੀ ਕਰਦਾ ਸੀ, ਅਸੀਂ ਦੋਵੇਂ ਭਰਾ ਇਕੱਠੇ ਹੀ ਡਰਾਈਵਰੀ ਕਰਦੇ ਸੀ, ਤੇ ਅਸੀਂ ਹੈਦਰਾਬਾਦ ਸੀ ਜਿਸ ਦਿਨ ਬੇਨਜ਼ੀਰ ਮਰੀ। 10 ਵੀਲਰ ਅਸੀਂ ਚਲਾਉਂਦੇ ਸੀ, ਹਾਜੀ ਗੁਲਾਮ ਨਬੀ ਦਾ ਧਾਂਦਲੇ ਦਾ। ਤੇ ਉੱਥੇ ਤਾਂ ਉਹਨਾਂ ਨੇ ਬੜੀ ਤਬਾਹੀ ਲਾਈ, ਸਿੰਧੀਆਂ ਨੇ ਬਹੁਤ ਜੀ ਗੱਡੀ ਸਾੜਤੀ ਉਹਨਾਂ ਨੇ। ਅਸੀਂ 3-4 ਦਿਨ ਅਸੀਂ ਰਾਹ 'ਚ ਬੰਦ ਖੜੇ ਰਹੇ ਉੱਥੋਂ, ਪੰਪ ਤੇ ਖੜੇ ਹੋ ਗਏ। ਅਸੀਂ ਹੋਟਲ ਦੇ ਖਲੋ ਗਏ ਉੱਥੇ, ਵਡੇਰੇ ਕਿਸੇ ਦਾ ਹੋਟਲ ਸੀ, ਉੱਥੇ ਖਲੋ ਗਏ ਆ। ਉੱਥੇ ਨਹੀਂ ਆਏ? ਨਹੀਂ, ਉਹ ਬੰਦਾ ਕੋਈ ਵਡੇਰਾ ਸੀ ਨਾ, ਸਾਡੇ ਹਾਲ ਨਹੀਂ ਆਏ। ਤੇ ਬਕਾਇਆ ਗੱਡੀ ਉਹਨਾਂ ਨੇ ਇੰਝ ਜਿਵੇਂ ਨਾ ਪੂਰੇ ਰੋਡ ਹੀ ਸਾੜਤੇ, ਪੂਰਾ ਰੋਡ। ਕੋਈ ਮੇਰੇ ਹਿਸਾਬ ਨਾਲ ਕੋਈ 5-6 ਹਜ਼ਾਰ ਗੱਡੀ ਦੇ ਅਸੀਂ ਦੇਖੀ ਹੋਣੀ ਸੜੀ। ਅੱਛਾ, ਹਾਂ, ਨਵੀਆਂ ਗੱਡੀਆਂ ਬੰਦਿਆਂ ਦੀ ਸਾੜਤੀ ਰੋਡ ਦੇ ਉੱਤੇ, ਸਵਾਹ ਬਣ ਗਈ। ਮੈਂ ਉਹਨਾਂ ਦਿਨਾਂ ਦੇ ਵਿੱਚ ਇੱਕ ਸਫ਼ਰ ਦੇ ਵਿੱਚ ਸੀ, ਜਦੋਂ ਬੇਨਜ਼ੀਰ ਵਾਲਾ ਸਾਹਮਣੇ ਹੋਇਆ ਨਾ ਜੀ, ਮੈਂ ਵੀ ਉਦੋਂ ਸਫ਼ਰ ਦੇ ਵਿੱਚ ਹੀ ਸੀਗਾ। ਮੈਂ ਇੱਕ ਸਟੇਸ਼ਨ ਤੇ ਸੀਗਾ, ਸ਼ੋਰਕੋਟ ਸਟੇਸ਼ਨ ਤੇ। ਲੇਕਿਨ ਤੁਸੀਂ ਵਾਪਸ ਆਣਾ ਸੀ ਮੈਂ ਇੱਥੇ ਨਾ ਆਪਣੇ ਰਮੇਸ਼ਾ। ਅੱਛਾ, ਮੁਲਤਾਨ ਤੋਂ ਮੈਂ ਸ਼ੋਰਕੋਟ ਆਇਆ ਸੀਗਾ ਬਜ਼ਰੀਆ ਟ੍ਰੇਨ ਤੇ, ਕਿਉਂਕਿ ਬੱਸਾਂ ਵਾਲਾ ਸਿਸਟਮ ਤਾਂ ਖਤਮ ਹੋ ਗਿਆ ਸੀਗਾ। ਤੇ ਲੇਕਿਨ ਉੱਥੇ ਫਿਰ ਜਦੋਂ ਮੈਂ ਆਇਆ ਨਾ ਟ੍ਰੇਨ ਤੇ ਤਕਰੀਬਨ ਮੈਂ ਵੀ ਉੱਥੇ ਕੋਈ 12 ਤੋਂ 16 ਘੰਟੇ ਸਟੇਸ਼ਨ ਤੇ ਬੈਠਾ ਰਿਹਾ। ਕੋਈ ਟ੍ਰੇਨ ਨਹੀਂ ਸੀ, ਕੋਈ ਕੁਛ ਨਹੀਂ ਸੀ ਹੈ। ਫਿਰ ਆਹਿਸਤਾ ਚੱਲੀਆਂ ਟ੍ਰੇਨਾਂ। ਵੈਸੇ ਮੈਂ ਉੱਥੇ ਲੋਕਾਂ ਨੂੰ ਪੁੱਛਿਆ, ਤੇ ਜਿਹੜੇ ਮੁਸਾਫਰ ਉਤਰੇ ਨਾ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇਹ ਸਾਰਾ ਵਾਕਿਆ ਹੋ ਰਿਹਾ ਆ। ਉਹਨੇ ਕਿਹਾ ਜੀ ਸਾਨੂੰ ਉਹ ਉਤਾਰ ਦਿੰਦੇ ਸੀ ਮੁਸਾਫਰਾਂ ਨੂੰ, ਬਲਕਿ ਸਾਡੀ ਤਾਂ ਖਿਦਮਤ ਵੀ ਕੀਤੀ ਹੈ ਜਿੰਨੀ ਦੇਰ ਅਸੀਂ ਉੱਥੇ ਬੈਠੇ ਰਹੇ ਹਾਂ ਨਾ।
ਅਮਲਾਕ ਨੂੰ ਜ਼ਰੂਰ ਨੁਕਸਾਨ ਪਹੁੰਚਾਇਆ, ਬੰਦਿਆਂ ਨੂੰ ਨਹੀਂ। ਬੰਦਿਆਂ ਨੂੰ ਨਹੀਂ ਉਹਨਾਂ ਨੇ ਕੁਝ ਵੀ ਕਿਹਾ ਹੈ, ਬਲਕਿ ਜਦੋਂ ਅਮਲਾਕ ਨੂੰ ਨੁਕਸਾਨ ਪਹੁੰਚਾ ਕੇ ਲੋਕ ਬੈਠੇ ਸੀ ਨਾ ਮੁਸਾਫਰਾਂ ਦੀ ਸੂਰਤ ਦੇ ਵਿੱਚ, ਉਹਨਾਂ ਨੂੰ ਖਾਣਾ ਦਿੱਤਾ ਉਹਨਾਂ ਨੇ, ਬੋਤਲਾਂ, ਜੂਸ, ਦੁੱਧ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਪ੍ਰੋਵਾਈਡ ਕੀਤੀਆਂ। ਅੱਛਾ, ਮੈਂ ਉਦੋਂ ਲਾਹੌਰ ਸੀ। ਉਸ ਰਾਤ ਨਾ ਯਾਨੀ ਕਿ ਬਿਲਕੁਲ ਹੂਦ ਆਲਮ ਸੀ, ਫਲੈਟਾਂ ਸੀ ਉੱਥੇ। ਅਗਲੇ ਦਿਨ ਸਵੇਰੇ ਅਖਬਾਰ ਲੈਣ ਗਿਆ ਨਾ, ਕੋਈ 3-4 ਕਿਲੋਮੀਟਰ ਸੜਕ ਤੇ ਕੋਈ ਬੰਦਾ ਨਹੀਂ ਸੀ, ਤੇ ਬਸ ਅਖਬਾਰ ਵਾਲਾ ਸੀ, ਅਖਬਾਰ ਲੈ ਤੇ ਬਸ ਨਾ ਬੜੀ ਜਲਦੀ ਆਪਣੇ ਫਲੈਟ ਤੇ ਆ ਗਿਆ। ਅੱਛਾ ਸਈਦ, ਇਹ ਦੱਸੀ ਜਰਾ ਮੈਨੂੰ ਵੀ ਉੱਥੇ ਜਿਹੜਾ ਜਿੱਦਾਂ ਕਿ ਹੁਣ ਆਪਣਾ ਇੱਥੇ ਰੂਟ ਆ, ਲੰਬਾ ਸਫ਼ਰ ਆ ਜਿਹੜਾ ਕਰਾਚੀ ਦਾ, ਹਾਂਜੀ ਇਵੇਂ ਹੀ ਆ ਨਾ? ਹਾਂਜੀ। ਉੱਥੇ ਤੋਂ ਲੰਬਾ ਸਫ਼ਰ ਕਿੰਨਾ ਕੀਤਾ? ਇਹ ਤਾਂ 1200 ਕਿਲੋਮੀਟਰ ਬਣਦਾ ਤਕਰੀਬਨ। ਨਹੀਂ ਜੀ, ਅਸੀਂ ਲੰਬਾ ਤਾਂ ਸਫ਼ਰ ਨਹੀਂ ਕੀਤਾ। ਉੱਥੇ ਸਾਡਾ ਜਿਹੜਾ ਕਫੀਲ ਦਾ ਕੰਮ ਸੀ ਨਾ, ਉਹਦਾ ਆਪਣਾ ਕੰਮ ਸੀਗਾ, ਸੀਮੈਂਟ ਵਾਲੀਆਂ ਮਿੱਲਾਂ ਦੇ ਵਿੱਚ ਉਹਦਾ ਕੰਮ ਸੀ, ਸੀਮੈਂਟ ਲੈ ਕੇ ਆਈਦਾ ਸੀ। ਜਾਂ ਮਦੀਨੇ ਰੋਡ ਤੋਂ ਅਸੀਂ ਲੈ ਕੇ ਆਈਦਾ ਸੀ, 3-4 ਮਿੱਲਾਂ ਚੋਂ ਲੈ ਕੇ ਆਈਦਾ ਸੀ। 400 ਕਿਲੋਮੀਟਰ ਅਸੀਂ ਜਾਈਦਾ ਸੀ, ਤੇ ਜ਼ਿਆਦਾ ਤੋਂ ਜ਼ਿਆਦਾ ਅਸੀਂ 1400 ਵੀ ਕੀਤਾ। ਉਹਨਾਂ ਦੇ ਹੋਰ ਵੀ ਗੱਡੀਆਂ ਸੀਗੀਆਂ, ਉਹਨਾਂ ਤੇ ਜਾਂਦੇ ਰਹੇ ਆ। 1400 ਕਿਲੋਮੀਟਰ ਗਏ ਆ, 1400 ਆਏ ਆ। ਆਵੇਂ ਕਰਾਚੀ ਜਿੰਨਾ ਤਾਂ ਕਰਦੇ ਹੀ ਰਹੇ। ਹਾਂ, ਕਰਦੇ ਪਰ ਰਹੇ। ਉੱਥੇ ਪਤਾ ਨਹੀਂ ਲੱਗਦਾ ਸਫ਼ਰ ਦਾ। ਉੱਥੇ ਜੀ ਏਸੀ ਚੱਲਦਾ ਪਿਆ ਜੀ, ਨਵੇਂ ਮਾਡਲ ਗੱਡੀਆਂ ਜੇ 24 ਮਤਲਬ 25 ਸੀ, ਹੁਣ 25 ਮਾਡਲ ਗੱਡੀਆਂ ਜੀ ਉੱਥੇ। ਉਹ ਇੰਝ ਹੀ ਹੈ ਜੀ ਜਿਵੇਂ ਕਾਰ 'ਚ ਬੈਠੇ ਆ ਜੀ। ਸਰਕਾਰ ਕਾਰਾਂ 'ਚ ਕੋਈ ਜੰਪ ਨਹੀਂ, ਕੋਈ ਸ਼ੈ ਨਹੀਂ, ਏਸੀ ਚੱਲ ਰਿਹਾ। ਥੋੜੀ ਜਿਹੀ ਗਰਮੀ ਲੱਗੀ ਹੈ ਇਧਰ, ਵੈਸੇ ਨਾ ਗਰਮੀ ਲੱਗੀ ਹੈ, ਥੋੜੇ ਤੇਜ਼ ਕਰ ਲਓ ਇਧਰ। ਅੱਛਾ, ਇੱਕ ਆ ਵੀ ਜਦੋਂ ਗਿਆ ਵਾ ਤੈਨੂੰ ਅਰਬੀ ਤਾਂ ਕੋਈ ਨਹੀਂ ਬਿਲਕੁਲ ਨਹੀਂ, ਉਦੋਂ ਜੀ ਮੇਰੇ 3 ਮਹੀਨੇ ਮਤਲਬ ਮੈਂ ਵਿਹਲਾ ਰਿਹਾ ਜੀ ਜਾ ਕੇ। ਫੇਰ ਜੀ ਮੇਰਾ ਲਾਇਸੈਂਸ ਬਣਵਾਤਾ ਕਫੀਲ ਨੇ। ਫੇਰ ਅਰਬੀ ਜੀ ਸਾਲ ਕੁ ਚ ਆ ਗਈ ਸੀ ਬੋਲਣੀ, ਥੋੜੀ ਮਤਲਬ ਗਜ਼ਾਰੇ ਵਾਲੀ। ਅੱਛਾ, ਹਾਂਜੀ। ਜ਼ੁਬਾਨ ਦਾ ਕਹਿੰਦੇ ਬੜਾ ਇਸ਼ੂ ਹੁੰਦਾ ਜਦੋਂ ਵੀ ਕੋਈ ਬੰਦਾ ਹਾਂਜੀ ਜਾਂਦਾ ਹੈ। ਹਾਂਜੀ ਹਾਂਜੀ। ਸਭ ਤੋਂ ਮੇਨ ਉਹ ਜਿਹੜੇ ਉਹ ਸੋਧੀ, ਉਹਨਾਂ ਨੂੰ ਵੀ ਪਤਾ ਹੁੰਦਾ ਨਾ, ਉਹ ਆਪ ਸਮਝਾ ਲੈਂਦੇ ਆ। ਨਾਲ ਜਿਹੜੇ ਪਾਕਿਸਤਾਨੀ ਹੁੰਦੇ ਉਹਨਾਂ ਨੂੰ ਪੁੱਛ ਲੈਂਦੇ ਆ ਕੀ ਕਹਿ ਰਿਹਾ ਆ। ਉਹ ਫਿਰ ਤਰਜਮਾ ਕਰਕੇ ਸੋਧੀ ਨੂੰ ਦੱਸਦਾ ਕਿ ਆਹ ਗੱਲ ਕਹਿੰਦਾ ਪਿਆ ਅਰਬੀ ਚ। ਫਿਰ ਹੌਲੀ ਹੌਲੀ ਬੰਦੇ ਨੂੰ, ਜਿਵੇਂ ਥੋੜਾ ਜਿਹਾ ਬੰਦਾ ਪੁਰਾਣਾ ਹੁੰਦਾ, ਬੰਦੇ ਨੂੰ ਪਤਾ ਚੱਲ ਜਾਂਦਾ ਅਰਬੀ ਦਾ। ਹਾਂ, ਕਾਨੂੰਨ ਤਾਂ ਖੈਰ ਪਹਿਲੇ ਵੀ ਪਤਾ ਹੀ ਹੈ ਜੀ, ਵੀ ਕਾਨੂੰਨ ਉੱਥੇ ਬੜਾ ਜ਼ਬਰਦਸਤ ਹੈ। ਸ਼ਾਮਾਂ ਹੋ ਗਈਆਂ ਜੀ, ਕੋਈ ਪਤਾ ਨਹੀਂ ਹੈ ਵੀ ਅਸੀਂ ਕੈਮਰੇ ਦੇ ਪਰਲੇ ਪਾਸੇ ਕਿੱਦਾਂ ਦੇ ਆ ਰਹੇ ਹਾਂ। ਹਨੇਰਾ ਹੋ ਗਿਆ ਹੋਇਆ। ਅਸੀਂ ਇਸ ਵੇਲੇ ਬੈਠੇ ਹਾਂ, ਸਾਡੇ ਲਾਗੇ ਨਹਿਰ ਆ, ਸਾਡੇ ਰਹਿਮੇ ਸ਼ਾਹ ਦੇ ਨਾਲ ਬਿਲਕੁਲ ਫਾਟਕ ਕ੍ਰਾਸ ਕਰਨ ਤੋਂ ਬਾਅਦ ਸਮੁੰਦਰੀ ਰੋਡ ਦੇ ਉੱਤੇ, ਤੇ ਹੋਟਲ ਦੇ ਅਸੀਂ ਨਾ ਹੋਟਲ ਤੇ ਬੈਠੇ ਹਾਂ। ਬੜਾ ਮਜ਼ਾ ਆਇਆ ਜੀ ਗੱਲਬਾਤ ਕਰਕੇ ਰਾਣਾ ਸਈਦ ਸਾਹਿਬ ਨਾਲ। ਇੱਕ ਜਿਹੜਾ ਸਵਾਲ ਸੀ ਨਾ ਮੇਰਾ, ਮੈਨੂੰ ਉਹਦੇ ਚ ਇੰਝ ਲੱਗਦਾ ਸੀ ਵੀ ਜਵਾਬ ਸ਼ਾਇਦ ਕੋਈ ਹੋਰ ਵੀ ਜਾਵੇ। ਰਾਣਾ ਸਾਹਿਬ ਵੀ ਪ੍ਰਦੇਸ਼ ਕੱਟਣਾ ਕਿੱਦਾਂ ਦਾ ਹੋਇਆ? ਮੈਨੂੰ ਲੱਗਦਾ ਸੀਗਾ ਵੀ ਉਹਦੇ ਵਿੱਚ ਜਵਾਬ ਇਹ ਆਊਗਾ, ਤੁਸੀਂ ਵੀ ਇਹੀ ਤਵੱਕਾ ਕਰਦੇ ਹੋਣੇ। ਤੇ ਮੈਂ ਅਕਸਰ ਇਹੀ ਦੇਖਿਆ ਵੀ ਬੰਦਿਆਂ ਨੇ ਜਦੋਂ ਪ੍ਰਦੇਸ਼ ਦੀ ਗੱਲ ਆਉਂਦੀ ਹੈ ਨਾ, ਤੇ ਬੰਦੇ ਉਹ ਹੋ ਜਾਂਦੇ ਆ ਵੀ ਜਿਹੜਾ ਨਾ ਇਮੋਸ਼ਨਲ ਜਿਹੇ ਹੋ ਜਾਂਦੇ ਵੀ ਪ੍ਰਦੇਸ਼ ਬੜਾ ਔਖਾ ਹੈਗਾ। ਖੈਰ, ਉਹਦੇ ਵਿੱਚ ਇੱਕ ਗੱਲ ਜਿਹੜੀ ਇਹਨਾਂ ਨੇ ਬੜੀ ਸਵਾਦੀ ਕੀਤੀ ਵੀ ਜਦੋਂ 2.5 ਲੱਖ ਰੁਪਈਆ ਜੇਬ ਦੇ ਵਿੱਚ ਆਂਦਾ ਹੋਵੇ ਨਾ, ਤੇ ਵਾਕਈ ਮਹਿਸੂਸ ਕੋਈ ਨਹੀਂ ਹੁੰਦਾ। ਇਹ ਗੱਲ ਬੜੀ ਠੀਕ ਹੈਗੀ ਆ। ਅਸੀਂ ਵੀ ਬਾਹਰ ਛੋਟਾ ਮੋਟਾ ਪ੍ਰਦੇਸ਼ ਕੱਟ ਕੇ ਦੇਖਿਆ ਆ, ਕਹਿੰਦੇ ਅੱਖ ਤੋਂ ਦੂਰ ਜੀ ਪ੍ਰਦੇਸ਼ ਹੀ ਹੁੰਦਾ। ਇੱਥੇ ਪਿੰਡ ਦੇ ਵਿੱਚ ਤੋਂ ਬਾਹਰ ਇੱਕ ਹੋਰ ਵੀ ਗੱਲ ਆ, ਜਦੋਂ ਬੰਦਾ ਉੱਥੇ ਇਕੱਲਾ ਕਰਦਾ ਪਿਆ ਨਾ, ਜਿਹੜੇ ਭੈਣ ਭਰਾ ਪਿੱਛੋਂ ਜਿਹੜਾ ਨਾ ਬਹੁਤ ਉਹਨਾਂ ਵਾਸਤੇ ਆਸਾਨੀਆਂ ਹੁੰਦੀਆਂ ਹੈ। ਕੁਝ ਮੈਂ ਇਕੱਲਾ ਕਰਦਾ ਸੀ ਪਿੱਛੋਂ, ਸਾਰਾ ਸਿਲਸਿਲਾ ਮਤਲਬ ਸਕੂਨ ਸੀ, ਬੋਰੇ ਸਕੂਨ। ਹਾਂ, ਫਿਰ ਜਦੋਂ ਭੈਣ ਭਰਾ ਬੰਦੇ ਦੇ ਖੁਸ਼ ਹੋਣ ਤੇ ਬੰਦੇ ਨੂੰ ਕੋਈ ਸ਼ੈ ਵੀ ਨਹੀਂ ਮਹਿਸੂਸ ਹੁੰਦੀ। ਬਿਲਕੁਲ ਨਹੀਂ, ਇਹ ਗੱਲ ਤੁਹਾਡੀ ਠੀਕ ਹੈ। ਮੈਂ ਵੀ ਉਸੇ ਗੱਲ ਪਾਸੇ ਆ ਰਿਹਾ ਥੋੜਾ ਜਿਹਾ, ਵੀ ਅਸੀਂ ਵੀ ਇੱਥੇ ਬਾਹਰ ਅੰਦਰ ਕੰਮ ਕਰਕੇ ਦੇਖਿਆ ਕੀਤਾ ਬਾਈ ਬੀਬ। ਹਾਂਜੀ, ਦਿਨ ਲੰਘ ਜਾਂਦਾ ਜਦੋਂ ਆ ਜਿਹੜਾ ਵੇਲਾ ਆਪਾਂ ਬੈਠੇ ਆ ਨਾ ਇਸ ਟਾਈਮ ਸ਼ਾਮ ਦਾ, ਅੱਜ ਇਸ ਟਾਈਮ ਆ ਫੁੱਟਰੀ ਹੁੰਦੀ ਆ, ਹਲਕੀ ਹਲਕੀ ਲਾਲੀ ਅਸਮਾਨ ਦੇ ਉੱਤੇ ਆਈ ਹੁੰਦੀ ਆ ਨਾ, ਇਸ ਟਾਈਮ ਬੰਦੇ ਮੈਂ ਕੂਕਾਂ ਮਾਰਦੇ ਦੇਖੇ ਆ। ਦਿਨੇ ਕੰਮ ਕਰ ਲੈਂਦੇ ਆ, ਸ਼ਾਮ ਬੜੀ ਔਖੀ ਹੁੰਦੀ ਆ। ਪਰ ਉਹ ਲੋਕ ਮੈਂ ਬੜੇ ਖੁਸ਼ ਦੇਖੇ ਆ ਜਿਨ੍ਹਾਂ ਦੀ ਜੇਬ ਦੇ ਵਿੱਚ ਸ਼ਾਮ ਨੂੰ ਕੋਈ 4-5 ਹਜ਼ਾਰ ਰੁਪਈਆ ਪੈ ਜਾਂਦਾ, ਉਹ ਕਲਕਾਰੀਆਂ ਮਾਰਦੇ ਦੇਖੇ। ਤੇ ਪੈਸਾ ਬੜੀ ਚੀਜ਼ ਆ, ਸਕੂਨ ਆ ਪੈਸੇ ਦੇ ਵਿੱਚ, ਇਸ ਗੱਲ ਤੋਂ ਕੋਈ ਸ਼ੱਕ ਨਹੀਂ। ਤੇ ਤੁਸੀਂ ਰਾਣਾ ਸਾਹਿਬ ਇਸ ਸਵਾਲ ਦੇ ਬਾਰੇ ਕੀ ਕਹਿੰਦੇ? ਮੈਂ ਇਹਦੇ ਤੇ ਥੋੜਾ ਜਿਹਾ ਉਹ ਸੀਗਾ, ਉਹ ਹੈ ਨਾ, ਕਹਿੰਦੇ ਕਿ ਜਦੋਂ ਦਮਿਸ਼ਕ ਚ ਕਹਿਤ ਪਿਆ ਨਾ, ਤੇ ਉਦੋਂ ਲੋਕਾਂ ਨੂੰ ਨਾ ਮਸ਼ੂਕ ਭੁੱਲ ਗਏ। ਤੇ ਜਿਹੜਾ ਹੈ ਨਾ ਬੁਨਿਆਦੀ ਯਾਨੀ ਕਿ ਇਨਸਾਨ ਦਾ ਭੁੱਖ ਤੇ ਡਰ, ਖੌਫ, ਇਹ ਜਿਹੜੇ ਆ ਨਾ ਬਹੁਤ ਬੁਨਿਆਦੀ ਯਾਨੀ ਕਿ ਜਿਹੜੇ ਜਜ਼ਬੇ ਹੈ। ਤੇ ਜਦੋਂ ਸਰਵਾਈਵਲ ਖਤਰੇ ਚ ਹੁੰਦੀ ਆ ਨਾ, ਉਦੋਂ ਸਭ ਤੋਂ ਇਹ ਬਕਾ ਦਾ ਜਿਹੜਾ ਨਾ ਸਭ ਤੋਂ ਵੱਡਾ ਰੌਲਾ ਹੁੰਦਾ। ਤੇ ਜਦੋਂ ਤੁਹਾਨੂੰ ਭੁੱਖ ਵਾਲਾ ਹੁੰਦਾ ਨਾ, ਉਦੋਂ ਫਿਰ ਦੂਸਰੇ ਅਹਿਸਾਸਾਤ ਬਹੁਤ ਘੱਟ ਹੁੰਦੇ ਆ। ਉਹੀ ਚੀਜ਼ਾਂ ਦੇ ਜਿਹੜੇ ਆ ਨਾ ਅਹਿਸਾਸਾਤ ਹੁੰਦੇ ਆ। ਤੁਹਾਡੇ ਪਿੱਛੇ ਕੋਈ
ਖੁਆਰ ਯਾਨੀ ਕਿ ਜਾਨਵਰ ਜੰਗਲ 'ਚ ਲੱਗਾ ਹੋਵੇ ਨਾ ਤਾਂ ਤੁਹਾਨੂੰ ਹੋਰ ਉਦੋਂ ਕੋਈ ਚੀਜ਼ ਨਹੀਂ ਸੋਚਦੀ, ਤੁਹਾਨੂੰ ਇਹ ਹੁੰਦਾ ਕਿ ਮੈਂ ਬਚਣਾ ਚਾਹੁੰਦਾ। ਹਾਂ ਸਹੀ ਗੱਲ ਹੈ। ਨਹੀਂ ਇਹਦੇ 'ਚ ਥੋੜਾ ਜਿਹਾ ਇਜ਼ਾਫਾ ਮੈਂ ਤੁਹਾਡੇ ਤੋਂ ਸਵਾਲ ਕਰਨਾ ਜੀ ਬਗੈਰ, ਤੁਸੀਂ ਵੀ ਦੱਸੋ ਜੀ। ਇਹ ਬੜਾ ਇੱਕ ਨਹੀਂ ਇਹ ਗੱਲ ਮੈਂ ਵੀ ਵੈਸੇ ਸੁਣ ਕੇ ਨਾ ਹਾਂ ਸਈਦ ਦੀ ਹੈਰਾਨ ਵੀ ਹੋਇਆ, ਲੇਕਿਨ ਚੂੰਕਿ ਮੇਰੇ ਖਿਆਲ ਦੇ ਵਿੱਚ ਨਾ ਇਹਦੇ ਦੋ ਹੀ ਜਵਾਬ ਬਣਦੇ ਸੀ। ਇੱਕ ਉਹੀ ਜਵਾਬ ਸੀ ਜਿਹੜਾ ਤੁਸੀਂ ਐਕਸਪੈਕਟ ਕਰ ਰਹੇ ਸੀ ਹਾਂ ਜਾਂ ਵਿਊਅਰਸ ਕਰਨਗੇ ਕਿ ਜੀ ਬੰਦਾ ਬੜਾ ਮੁਸ਼ਕਲ ਹੈ ਜੀ, ਔਰ ਦੂਸਰਾ ਜਵਾਬ ਵਾਕਿਆ ਹੀ ਇਹੀ ਬਣਦਾ ਇਹੀ ਸੀ। ਹੈ। ਮੈਂ ਇਹਦੇ ਹੱਕ 'ਚ ਜਿਹੜਾ ਬੰਦਾ ਫੈਮਿਲੀ ਵਾਸਤੇ ਜਿਹਦੇ ਵਾਸਤੇ ਉਹਦੀ ਪ੍ਰੈਫਰੈਂਸ ਹੀ ਫੈਮਿਲੀ ਆ, ਭੈਣ ਭਾਈਆਂ ਦੀ ਖੁਸ਼ੀਆਂ ਆ, ਬੱਚਿਆਂ ਦੀ ਖੁਸ਼ੀਆਂ ਆ। ਸਾਡੇ ਬਜ਼ੁਰਗ ਵਾਲਦੈਨ ਦੇਖਿਆ ਜੀ, ਸਾਡਾ ਬੱਚਿਆਂ ਨੂੰ ਪੁੱਛੀਦਾ ਜੀ ਵਾਲਦੈਨ ਜੀ 12 ਸਾਲ ਤੋਂ ਆ 15 ਸਾਲ ਤੋਂ, ਉਹਨਾਂ ਨੂੰ ਕੋਈ ਫੀਲ ਨਹੀਂ ਹੁੰਦਾ ਜਦੋਂ ਦੇਖਦੇ ਆ ਨਾ ਕਿ ਯਾਰ ਮੇਰੇ ਇੱਕ ਦੀ ਮੁਸ਼ੱਕਤ ਨਾਲ ਮਿਹਨਤ ਨਾਲ 10 ਬੰਦਿਆਂ ਵਾਸਤੇ ਆਸਾਨੀਆਂ ਪੈਦਾ ਹੋ ਰਹੀਆਂ, ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਸੰਵਰ ਰਹੀ ਆ, ਉਹ ਸੈਟਲ ਹੋ ਰਹੇ ਆ, ਫਿਰ ਉਹਨੂੰ ਜਿਹੜਾ ਨਾ ਤਕਲੀਫ ਤਾਂ ਜ਼ਰੂਰ ਆ, ਪਰ ਦੇਸ਼ ਦਾ ਜਿਹੜਾ ਹੁੰਦਾ ਨਾ ਫਖਰ ਹੁੰਦਾ ਨਾ ਬੰਦੇ ਨੂੰ ਆਪਣੀ ਰਾਹਤ ਤੇ ਤਕਲੀਫ ਜਿਹੜਾ ਤੁਸੀਂ ਬੈਲੈਂਸ ਆ ਨਾ ਉਹਦੇ ਫਿਰ ਮੇਰਾ ਖਿਆਲ ਆ ਵੀ ਤਕਲੀਫ ਦਬ ਜਾਂਦੀ ਆ ਉਸ ਰਾਹਤ ਦੇ ਥੱਲੇ ਨਾ। ਕਿ ਬਹੁਤ ਸੋਹਣੀ ਗੱਲ ਕੀਤੀ ਜੀ। ਲਓ ਜੀ, ਇਹ ਸੀਗੀ ਅੱਜ ਦੀ ਵੀਡੀਓ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਈ ਹੈ, ਤੇ ਅਸੀਂ ਬੜੇ ਮਸ਼ਕੂਰ ਹਾਂ ਜਨਾਬ ਪ੍ਰੋਫੈਸਰ ਹਬੀਬੁੱਲਾ ਕਮਰ ਸਾਹਿਬ ਦੇ। ਮੇਰਾ ਖਿਆਲ ਆ ਵੀ 10 ਦਿਨ ਸਾਡੇ ਨਾਲ ਆ ਤੇ ਮੈਂ ਬੜਾ ਖੁਸ਼ ਹਾਂ ਵੀ ਸਾਡੇ ਇਹ ਵਲੌਗ ਬਣਨੇ ਦੀ ਗੱਲ ਨਹੀਂ, ਬੜੀ ਆਸਾਨੀ ਨਾਲ ਬਣਨਗੇ। ਉਹਦੀ ਵਜ੍ਹਾ ਤੁਹਾਨੂੰ ਮੈਂ ਫੇਰ ਕਿਸੇ ਅਗਲੇ ਵਲੌਗ ਵਿੱਚ ਦੱਸੂਗਾ ਵੀ ਉਹ ਆਸਾਨੀ ਕੀ ਹੈ। ਠੀਕ ਹੈ ਜੀ। ਤੇ ਰਾਣਾ ਸਾਹਿਬ ਅਸੀਂ ਬਹੁਤ ਤੁਹਾਡੇ ਜਨਾਬ ਮਸ਼ਕੂਰ ਹਾਂ ਵੀ ਤੁਸੀਂ ਆਪਣੇ ਇੰਨੇ ਕੀਮਤੀ ਵੇਲੇ ਦੇ ਵਿੱਚੋਂ ਸਾਨੂੰ ਇੰਨਾ ਕਾ ਬਹੁਤ ਸਾਰਾ ਅਸੀਂ ਤੁਹਾਡਾ ਟਾਈਮ ਜਿਹੜਾ ਨਾ ਖਰਾਬ ਬਿਲਕੁਲ ਕੀਤਾ ਜੈਨੂਇਨ ਗੱਲਾਂ ਔਰ ਬੜੀ ਜੈਨੂਇਨ ਗੱਲਾਂ। ਜ਼ਾਹਿਰ ਹੈ ਬੱਚਾ ਹੈ ਸਾਡਾ ਛੋਟਾ ਭਰਾ, ਹਾਂਜੀ ਛੋਟਾ ਭਰਾ ਜੀ, ਅਸੀਂ ਤਾਂ ਫਿਰ ਇਹਦੇ ਨਾਲ ਜ਼ਿੰਦਗੀ ਕੋਈ ਬਨਾਵਟੀ ਗੱਲ ਨਹੀਂ ਹੈ। ਦੇਖੋ ਨਾ ਕਿ ਅਸੀਂ ਚਾਹੁੰਦੇ ਤਾਂ ਅਸੀਂ ਇਹਨੂੰ ਕਹਿ ਸਕਦੇ ਸੀ ਵੀ ਯਾਰ ਤੂੰ ਆ ਜਵਾਬ ਦੇਣਾ, ਨਹੀਂ ਅਸੀਂ ਸਾਡੀ ਕੋਈ ਵੀਡੀਓ ਵੀ ਕੋਈ ਸਾਡੀ ਵੀਡੀਓ ਜਿਹੜੀ ਆ ਅਸੀਂ ਉਹਦੇ ਚ ਅਦਾਕਾਰੀ ਦਾ ਅਨਸਰ ਸ਼ਾਮਲ ਨਹੀਂ ਕਰਦੇ ਹਾਂ। ਬਹੁਤ ਜੈਨੂਇਨ ਸੀ। ਆਖਰ ਦੇ ਉੱਤੇ ਜੀ ਉਹੀ ਗੱਲ ਆ ਵੀ ਪੰਜਾਬੀ ਜਿੱਥੇ ਕਿੱਥੇ ਵੀ ਬੈਠਾ, ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ, ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਜੀ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।